ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲਟਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਅਤੇ ਨਾਲ ਦੀ ਨਾਲ ਸਾਡਾ ਸੈਨੋਜ਼ੇ ਵਾਲਾ ਜਿਹੜਾ HD ਰੇਡੀਓ ਸਟੇਸ਼ਨ ਹੈਗਾ 98.5 HD ਚੈਨਲ 3 ਉਹ 'ਤੇ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 7 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਮੈਡੀਕੇਅਰ ਦੀ ਕਿਸੇ ਵੀ ਤਰੀਕੇ ਦੀ ਤੁਹਾਨੂੰ ਜ਼ਰੂਰਤ ਹੋਵੇ, ਉਸ ਦੇ ਲਈ ਤੁਹਾਨੂੰ ਮਦਦ ਚਾਹੀਦੀ ਹੋਵੇ, ਪਾਰਟ A, ਪਾਰਟ B, ਪਾਰਟ C, ਵੱਖ-ਵੱਖ ਪਾਰਟਸ ਦੇ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਫਰੈਜ਼ਨੋ, ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਦੀਪ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਟਰਾਈਐਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਖਬਰਾਂ ਤੋਂ ਪਹਿਲਾਂ ਅੱਜ ਤੋਂ 80 ਸਾਲ ਪਹਿਲਾਂ ਪਰਲ ਹਾਰਬਰ ਅਟੈਕ ਹੋਇਆ ਸੀ। ਜਾਪਾਨ ਨੇ ਜਦੋਂ ਅਟੈਕ ਕੀਤਾ, ਜਿਹਦੇ ਨਾਲ 2403 ਅਮਰੀਕਨਸ ਦੀ ਮੌਤ ਹੋਈ। ਉਹਨਾਂ ਦੇ ਵਿੱਚੋਂ 58 ਸੇਲਰ ਸੀਗੇ, ਇੱਕ USS ਯੂਟਾ ਜਿਹੜਾ ਉਹਨਾਂ ਦਾ ਸ਼ਿਪ ਸੀ। ਅਤੇ ਉਸ ਤੋਂ ਬਾਅਦ ਹੀ ਜਿਹੜਾ ਆ ਵਰਲਡ ਵਾਰ ਦਾ ਜਿਹੜਾ ਸ਼ੁਰੂਆਤ ਹੋਈ ਹੈਗੀ ਆ। ਅਮਰੀਕਾ ਨੇ ਬਾਅਦ ਦੇ ਵਿੱਚ ਫਿਰ ਨਾਗਾਸਾਕੀ ਦੇ ਵਿੱਚ 1945 ਦੇ ਵਿੱਚ ਜਿਹੜਾ ਆ ਬੰਬ ਸਿੱਟਿਆ। ਸੋ ਉਸ ਟਾਈਮ ਦੇ ਕੁਛ ਕੁ ਫੌਜੀ ਹਜੇ ਵੀ ਸਰਵਾਈਵ ਹੈਗੇ ਆ। ਇੱਦਾਂ ਹੀ ਇੱਕ ਸੈਨੋਜ਼ੇ ਤੋਂ ਜਿਹੜਾ ਇੱਕ ਫੌਜੀ ਆ ਸੇਲਰ, ਉਹ ਸਰਵਾਈਵਡ ਹੈਗਾ। 102 ਸਾਲਾਂ ਦਾ ਬੈਰਨ ਅਪਟਨ, ਉਹ ਕਹਿੰਦਾ ਵੀ ਹਜੇ ਵੀ ਮੈਨੂੰ ਜਦੋਂ ਮੈਂ ਯਾਦ ਕਰਦਾ ਵੀ ਬਹੁਤ ਮੇਰੇ ਨਾਲ ਦੇ ਸਾਥੀ ਇੰਨੇ ਮਾਰੇ ਗਏ ਵੀ ਹਜੇ ਵੀ ਉਹ ਯਾਦਦਾਸ਼ਤ ਭੁੱਲਦੀ ਨਹੀਂ 80 ਸਾਲ ਪਹਿਲਾਂ ਜੋ ਕੁਝ ਵਾਪਰਿਆ। ਅਤੇ ਸੋ ਅੱਜ ਪਰਲ ਹਾਰਬਰ ਡੇ ਆ। ਸੋ ਸਾਰੇ ਹੀ ਜਿਹੜੇ ਸ਼ਹੀਦ ਹੋਏ ਆ ਉਸ ਟਾਈਮ, ਆਪਾਂ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਕਰੇਨ ਦੇ ਉੱਤੇ ਰੂਸ ਦਾ ਹਮਲਾ ਕਰਨ ਦੀਆਂ ਸੰਭਾਵਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹੈ। ਇਸ ਮੌਕੇ ਬਾਈਡਨ ਪ੍ਰਸ਼ਾਸਨ ਦੇ ਮੂਹਰੇ ਕਈ ਜਿਹੜੀਆਂ ਔਕੜਾਂ ਨੇ, ਕਈ ਦੁਚਿੱਤੀਆਂ ਨੇ, ਜਿਨ੍ਹਾਂ ਵਿੱਚ ਇਹ ਵੀ ਕਹਿੰਦੇ ਵੀ ਇਸ ਟਾਈਮ ਸੋਚਿਆ ਜਾ ਰਿਹਾ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਵੀ ਜਿਹੜੇ ਅਮਰੀਕੀ ਸਿਟੀਜ਼ਨ ਯੂਕਰੇਨ ਦੇ ਵਿੱਚ ਰਹਿ ਰਹੇ ਨੇ, ਵੀ ਜੇ ਰੱਬ ਨਾ ਕਰੇ ਰੂਸ ਹਮਲਾ ਕਰਦਾ ਯੂਕਰੇਨ ਦੇ ਉੱਤੇ, ਉੱਥੇ ਉਹਨਾਂ ਨੂੰ ਕੱਢਿਆ ਜਾਵੇ। ਸਭ ਨੂੰ ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਅਫਗਾਨਿਸਤਾਨ ਦੇ ਵਿੱਚੋਂ ਅਮਰੀਕੀ ਕੱਢੇ ਗਏ ਸੀਗੇ, ਵੀ ਕਿੱਦਾਂ ਦੀ ਖੱਜਲ ਖੁਆਰੀ ਤੇ ਉਹ ਸਾਰਾ ਕੁਛ ਲੋਕਾਂ ਨੂੰ ਜਿਹੜਾ ਉੱਥੇ ਝੱਲਣਾ ਵੀ ਪਿਆ ਸੀਗਾ। ਅਤੇ ਉਸ ਟਾਈਮ ਦੇ ਉੱਤੇ ਸਥਿਤੀ ਜਿਹੜੀ ਉਹ ਹੋਰ ਸੀ, ਜਦੋਂ ਤਾਲੀਬਾਨ ਮੁੜ ਸੱਤਾ ਦੇ ਵਿੱਚ ਉੱਥੇ ਆ ਗਿਆ ਸੀਗਾ। ਸੋ ਹੁਣ ਬਾਈਡਨ ਪ੍ਰਸ਼ਾਸਨ ਕਹਿੰਦੇ ਵੀ ਇੱਦਾਂ ਦੀਆਂ ਸੰਭਾਵਨਾਵਾਂ ਨੂੰ ਖੋਜ ਕਰ ਰਿਹਾ ਆ
ਵੀ ਜੇ ਅਮਰੀਕੀ ਸਿਟੀਜ਼ਨ ਕੱਢਣੇ ਪੈਣ ਯੂਕਰੇਨ ਦੇ ਵਿੱਚੋਂ ਤਾਂ ਉਹ ਕਿੱਦਾਂ ਕੱਢੇ ਜਾ ਸਕਦੇ ਆ। ਡਾਇਰ ਸਿਕਿਉਰਿਟੀ ਸਿਚੁਏਸ਼ਨ ਜਿਹੜੇ ਆ ਉਹ ਬਣੀ ਪਈ ਆ। ਕਹਿੰਦੇ ਵੀ ਅੱਧੇ ਦਰਜਨ ਤੋਂ ਵੱਧ ਸੂਤਰਾਂ ਤੋਂ ਇਸ ਜਿਹੜੇ ਕੰਟੀਨਜੈਂਸੀ ਪਲਾਨ ਆ ਉਸ ਦੇ ਬਾਰੇ ਪਤਾ ਲੱਗ ਰਿਹਾ ਆ। ਪੈਂਟਾਗਨ ਨੇ ਇਸ ਜਿਹੜੇ ਕੱਢਣ ਦੀ ਉੱਥੋਂ ਲੋਕਾਂ ਨੂੰ ਕੱਢਣ ਦੀ ਨੂੰ ਮੇਨ ਅਹਿਮ ਭੂਮਿਕਾ ਜਿਹੜੀ ਉਹ ਨਿਭਾਵੇਗਾ। ਸੋ ਸਿਚੁਏਸ਼ਨ ਕਹਿੰਦੇ ਯੂਐਸ ਇੰਟੈਲੀਜੈਂਸ ਦੀਆਂ ਜਿੰਨੀਆਂ ਵੀ ਬਰੀਫਿੰਗਸ ਆ ਰਹੀਆਂ ਜਿਹੜੀਆਂ ਸੈਨੇਟਰਸ ਨੂੰ ਦਿੱਤੀਆਂ ਗਈਆਂ ਨੇ ਜਾਂ ਸਟੇਟ ਡਿਪਾਰਟਮੈਂਟ ਨੂੰ ਦਿੱਤੀਆਂ ਗਈਆਂ ਨੇ, ਉੱਥੋਂ ਇਹੀ ਲੱਗ ਰਿਹਾ ਹੈ ਵੀ ਰੂਸ ਯੂਕਰੇਨ ਦੇ ਉੱਤੇ ਵੱਡਾ ਧਾਵਾ ਬੋਲਣ ਦੇ ਲਈ ਤਿਆਰ ਬਰ ਤਿਆਰ ਬੈਠਾ ਆ। ਪੌਣੇ 2 ਲੱਖ ਫੌਜੀ ਇਸ ਟਾਈਮ ਯੂਕਰੇਨ ਦੇ ਬਾਰਡਰ ਦੇ ਨਾਲ ਇਸ ਟਾਈਮ ਰੂਸੀ ਫੌਜੀ ਜਿਹੜੇ ਉਹ ਤੈਨਾਤ ਨੇ। ਯੂਕਰੇਨ ਜਿਹੜਾ ਆ ਉਹ ਬਾਕੀ ਵੈਸਟਰਨ ਮੁਲਕਾਂ ਵੱਲ ਟੇਕ ਲਾਈ ਬੈਠਾ ਹੈ, ਯੂਰਪੀਅਨ ਸੰਘ ਵੱਲ ਤੇ ਨਾਟੋ ਵੱਲ, ਵੀ ਉਹ ਸ਼ਾਇਦ ਇਹਨਾਂ ਨੂੰ ਜਿਹੜੇ ਉਹ ਬਚਾਉਣਗੇ। ਕੁਛ ਵਰ੍ਹੇ ਪਹਿਲਾਂ ਯੂਕਰੇਨ ਦਾ ਕ੍ਰੀਮੀਆ ਦਾ ਹਿੱਸਾ ਆ ਉਸ ਨੂੰ ਰੂਸ ਨੇ ਅਨੈਕਸ ਜਿਹੜਾ ਆ ਉਹ ਕਰ ਲਿਆ ਸੀ। ਜੀ, ਬਿਲਕੁਲ। ਸੋ ਸਿਚੁਏਸ਼ਨ ਬੜੀ ਖਤਰਨਾਕ ਬਣਦੀ ਜਾ ਰਹੀ ਆ। 13,000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਆ 2014 ਤੋਂ ਲੈ ਕੇ ਹੁਣ ਤੱਕ ਈਸਟਰਨ ਯੂਕਰੇਨ ਦੇ ਵਿੱਚ। ਤੇ ਪ੍ਰੈਜ਼ੀਡੈਂਟ ਬਾਈਡਨ ਦੇ ਸੰਬੰਧ ਦੇ ਵਿੱਚ ਗੱਲ ਕਰਦੇ ਜਾਈਏ ਤੇ ਕਹਿੰਦੇ ਵੀ ਇਹ ਇੱਕ ਰਸ਼ ਜੌਬ ਹੈਗੀ ਆ, ਰਸ਼ ਸਮਿਟ ਹੋਇਆ, ਬਹੁਤ ਜਲਦੀ ਹੋਇਆ ਹੈਗਾ ਪੁਟਿਨ ਦੇ ਨਾਲ। ਇਹਦਾ ਕੀ ਰਿਜ਼ਲਟ ਨਿਕਲਦਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਨਾਟੋ ਫੋਰਸਿਸ ਜਿਹੜੀਆਂ ਆ ਉਹ ਯੂਨੀਫਾਈਡ ਹੈਗੀਆਂ। ਜੇ ਰਸ਼ੀਅਨ ਕਹਿੰਦੇ ਵੀ ਇੱਕ ਵੀ ਪੈਰ ਆਪਣਾ ਉਸ ਮੁਲਕ ਦੇ ਵਿੱਚ ਧਰਦਾ ਆ ਤੇ 30 ਨੇਸ਼ਨ ਯੂਰੋ ਅਟਲਾਂਟਿਕ ਅਲਾਇੰਸ ਜਿਹੜਾ ਆ ਉਹ ਫਾਈਟ ਕਰੂਗਾ। ਤੇ ਪੁਟਿਨ ਦੀ ਇੰਟੈਂਸ਼ਨ ਦਾ ਕਹਿੰਦੇ ਹਜੇ ਤੱਕ ਕੋਈ ਪਤਾ ਨਹੀਂ ਵੀ ਉਹ ਕੀ ਕਰਨਾ ਚਾਹੁੰਦਾ ਹੈਗਾ ਆ। ਤੇ ਕਹਿੰਦੇ ਵੀ ਇਹ ਵੀ ਆਪਣੇ ਆਪ ਨੂੰ ਉਹ ਚਾਈਨਾ ਨੂੰ ਵੀ ਸ਼ੋ ਆਫ ਕਰਨਾ ਚਾਹੁੰਦਾ ਵੀ ਮੈਂ ਹਜੇ ਵੀ ਜਿਹੜਾ ਕਾਫੀ ਪਾਵਰਫੁਲ ਹੈਗਾ। ਅਮਰੀਕਾ ਆਲਰੇਡੀ ਇਨਵੋਲਵਡ ਹੋ ਗਿਆ ਹੈ ਇਹਦੇ ਵਿੱਚ, ਕਿਉਂਕਿ ਅਮਰੀਕਨ ਪਲੇਨਸ, ਡਰੋਨ, ਸੈਟੇਲਾਈਟ ਸ਼ਿਪ ਸਾਰੇ ਬਲੈਕ ਸੀ ਦੇ ਵਿੱਚ ਹੈਗੇ ਆ। ਤੇ ਸਾਰੇ ਇਹ ਰਸ਼ੀਅਨ ਫੋਰਸਿਸ ਵੱਲ ਕਹਿੰਦੇ ਦੇਖ ਰਹੇ ਹੈਗੇ ਆ। ਸੋ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਇਹ ਆ ਵੀ ਪ੍ਰੈਜ਼ੀਡੈਂਟ ਬਾਈਡਨ ਦਾ ਆਹ ਵਾਲਾ ਸਾਲ ਬੜਾ ਜਿਹੜਾ ਆ ਮਾੜਾ ਨਿਕਲਿਆ ਜੇ ਦੇਖਿਆ ਜਾਵੇ ਉਹਨਾਂ ਦੀ ਰੇਟਿੰਗ ਕਈ ਚੀਜ਼ਾਂ ਨੂੰ ਲੈ ਕੇ। ਸੋ ਕਹਿੰਦੇ ਵੀ ਜੇ ਇਸ ਚੀਜ਼ ਦੇ ਵਿੱਚ ਜਾਂ ਤਾਂ ਉਹ ਨੈਗੋਸ਼ੀਏਟ ਕਰਨ ਦੇ ਵਿੱਚ ਜਾਂ ਜਿਹੜੇ ਰਸ਼ੀਆ ਯੂਕਰੇਨ ਤੇ ਅਟੈਕ ਕਰਦਾ ਹੈ ਤੇ ਨਾਟੋ ਦਾ ਪੂਰਾ ਸਾਥ ਦੇਣ ਦੇ ਲਈ ਉਹ ਆਪਣੀ ਇੱਕ ਤਰ੍ਹਾਂ ਦੇ ਨਾਲ ਜਿੱਤ ਪ੍ਰਾਪਤ ਕਰ ਸਕਦੇ ਆ ਜੇ ਸਟਰੋਂਗਲੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਦੇ ਅਗੇਂਸਟ ਆਉਂਦੇ ਆ। ਜੀ, ਸੋ ਹਰਜੋਤ ਸਿੰਘ ਜੀ ਕਾਲ ਜਿਹੜੀ ਆ ਉਹਨਾਂ ਦੀ ਅੱਜ ਹੋਣੀ ਆ। ਸੋ ਦੇਖੋ ਉਸ ਦੇ ਵਿੱਚ ਕੀ ਹੁੰਦੀ ਆ। ਵਾਈਟ ਹਾਊਸ ਵੱਲੋਂ ਇਹ ਦੱਸਿਆ ਜਾ ਰਿਹਾ ਹੈ, ਕਿਹਾ ਜਾ ਰਿਹਾ, ਕਹਿੰਦੇ ਵੀ ਬੜੀ ਹੀ ਸਖਤ ਸ਼ਬਦਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਪੁਤਿਨ ਨੂੰ ਚੇਤਾਵਨੀ ਜਿਹੜੀ ਉਹ ਦੇ ਸਕਦੇ ਆ ਵੀ ਯੂਕਰੇਨ ਦੇ ਉੱਤੇ ਅਟੈਕ ਜਿਹੜਾ ਉਹ ਨਾ ਕੀਤਾ ਜਾਵੇ। ਪੁਤਿਨ ਜਿਹੜੇ ਆਪਣੇ ਸਾਥੀ ਉਹਨਾਂ ਦੇ ਲੀਡਰਸ ਹੁੰਦੇ ਵੱਖ-ਵੱਖ ਮੁਲਕਾਂ ਦੀ ਉਹ ਬਾਂਹ ਮਰੋੜਨ ਦੇ ਬਹੁਤ ਮੰਨਿਆ ਪ੍ਰਮੰਨਿਆ ਜਿਹੜਾ ਉਹ ਮੰਨਿਆ ਜਾਂਦਾ ਆ। ਹੋ ਸਕਦਾ ਆ ਵੀ ਇਹ ਇੱਕ ਆਰਮ ਟਵਿਸਟਿੰਗ ਮੈਚ ਦੇ ਵਜੋਂ ਵੀ ਪੁਤਿਨ ਦੇਖ ਰਿਹਾ ਹੋਵੇ, ਵੀ ਇਹ ਦਿਖਾਉਣਾ ਚਾਹੁੰਦਾ ਹੋਵੇ ਵੀ ਜ਼ੋਰ ਅਕਸਰ ਕਿਸ ਦਾ ਚੱਲ ਰਿਹਾ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਕਹਿ ਲਓ ਵੀ ਦੇਖੀ ਜਾ ਰਹੀ ਆ। ਉੱਦਾਂ ਕਈ ਐਕਸਪਰਟ ਕਹਿੰਦੇ ਵੀ ਇਹ ਮੰਨ ਰਹੇ ਆ ਵੀ ਜੋ ਵੀ ਰਾਸ਼ਟਰਪਤੀ ਬਾਈਡਨ ਚਾਹੁੰਦੇ ਨੇ ਵੀ ਇਹ ਹਮਲਾ ਨਾ ਹੋਵੇ, ਪਰ ਲੱਗ ਇੱਦਾਂ ਹੀ ਜਿਹੜਾ ਉਹ ਰਿਹਾ ਆ ਵੀ ਕਹਿੰਦੇ ਵੀ ਟਾਈਮ ਇਜ਼ ਰਨਿੰਗ ਆਊਟ। ਇਹ ਜਿਹੜੀ ਮੁਸ਼ਕਲ ਆ ਉਹਨਾਂ ਦੇ ਲਈ ਕਾਫੀ ਵੱਡੀ ਜਿਹੜੀ ਉਹ ਹੋ ਸਕਦੀ ਆ। ਸੋ ਪੁਤਿਨ ਜਦੋਂ ਦਾ ਵੀ ਸੱਤਾ ਦੇ ਵਿੱਚ ਆਇਆ ਆ ਕਈ ਜਿਹੜੇ ਦਹਾਕੇ ਪਹਿਲਾਂ, ਇਸ ਦੀ ਇਹੀ ਸੋਚ ਹੈਗੀ ਆ ਵੀ ਜਿਹੜੀ ਸੋਵੀਅਤ ਸੰਘ ਜਿੱਦਾਂ ਪਹਿਲਾਂ ਸੀਗਾ, ਇਸ ਦੇ ਡਿਵੀਜ਼ਨ ਹੋਣ ਤੋਂ ਪਹਿਲਾਂ ਜਦੋਂ ਇਸ ਨੂੰ USSR ਆਖਿਆ ਜਾਂਦਾ ਸੀ, ਐਡਾ ਵੱਡਾ ਮੁਲਕ ਜਿਹੜਾ ਉਹ ਦੁਬਾਰਾ ਹੋਵੇ, ਬਾਕੀ ਮੁਲਕਾਂ ਦੇ ਉੱਤੇ ਫਿਰ ਹੌਲੀ-ਹੌਲੀ ਆਪਣੇ ਨਾਲ ਜਿਹੜੇ ਉਹ ਰਲਾ ਲਏ ਜਾਣ। ਰੂਸ ਤੇ ਜਾਰਜੀਆ ਦੇ ਦਰਮਿਆਨ ਸਰਹੱਦ ਦਾ ਕਹਿੰਦੇ ਵੀ ਇੱਦਾਂ ਦੀ ਸਿਚੁਏਸ਼ਨ ਉੱਥੇ ਹੈਗੀ ਆ, ਰਾਤੋਂ ਰਾਤ ਫੌਜੀ ਜਿਹੜੇ ਆ ਕੰਡਿਆਲੀਆਂ ਤਾਰਾਂ ਲੈ ਕੇ ਜਾਰਜੀਆ ਦੇ ਵਿੱਚ ਨੂੰ ਕਹਿੰਦੇ ਅੰਦਰ ਵੜ ਜਾਂਦੇ ਆ। ਕੁਛ-ਕੁਛ ਫੁੱਟ, ਕੁਛ-ਕੁਛ ਜਿਹੜੇ ਕਰਕੇ ਫੁੱਟ ਕਰਕੇ ਐਵਰੀਡੇ ਅੰਦਰ ਜਾਰਜੀਆ ਦੇ ਉਹ ਵੜਦੇ ਜਾ ਰਹੇ ਨੇ। ਸੋ ਰੂਸ ਕਈ ਪੱਧਰ ਦੇ ਉੱਤੇ, ਕਈ ਥਾਵਾਂ ਦੇ ਉੱਤੇ ਜਿਹੜੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇੰਟੈਂਸ਼ਨ ਨਹੀਂ ਅਜੇ ਜਿਹੜੀ ਆ ਉਹ ਸਮਝ ਆ ਰਹੀ ਵੀ ਪੁਤਿਨ
ਕਿਉਂ ਯੂਕਰੇਨ ਦੇ ਉੱਤੇ ਹਮਲਾ ਕਰਨਾ ਚਾਹੁੰਦਾ ਆ। ਤੇ ਇਹ ਵੱਡੇ ਜਿਹੜੇ ਮਾਹਰ ਆ ਉਹਨਾਂ ਦੇ ਵੀ ਕਹਿੰਦੇ ਵੀ ਦਿਮਾਗੋਂ ਬਾਹਰ ਦੀ ਗੱਲ ਇਸ ਟਾਈਮ ਬਣੀ ਪਈ ਹੈਗੀ ਆ। ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਯੂਐਸ ਦੇ ਵਿੱਚ ਟਰੈਵਲਰਸ ਆਉਣੇ ਸ਼ੁਰੂ ਹੋਏ ਹੈਗੇ ਆ, ਹੁਣ ਕੱਲ੍ਹ ਤੋਂ ਹੀ ਆਪਾਂ ਡਿਸਕਸ ਕਰਦੇ ਆ ਰਹੇ ਹਾਂ। ਨਵੀਆਂ ਜਿਹੜੀਆਂ ਆ ਕਾਫੀ ਸਟ੍ਰਿਕਟ ਰਿਕੁਆਇਰਮੈਂਟਸ ਜਿਹੜੀਆਂ ਲਾਗੂ ਹੋ ਗਈਆਂ ਆ। 24 ਘੰਟੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਨੈਗੇਟਿਵ ਟੈਸਟ ਹੋਣਾ ਚਾਹੀਦਾ ਕਰੋਨਾ ਦਾ। ਦਿੱਲੀ ਏਅਰਪੋਰਟ ਤੋਂ ਖਬਰਾਂ ਆ ਰਹੀਆਂ, ਉੱਥੇ ਬਹੁਤ ਜ਼ਿਆਦਾ ਰਸ਼ ਹੈਗਾ ਆ, 6-6 ਘੰਟੇ ਦੀਆਂ ਵੇਟਿੰਗ ਲਾਈਨਸ ਹੈਗੀਆਂ। ਸੋ ਜੇ ਕਿਸੇ ਸਰੋਤੇ ਦਾ ਕੋਈ ਰਿਸ਼ਤੇਦਾਰ ਆਇਆ ਵੀ ਹੋਵੇ, ਜ਼ਰੂਰ ਅਪਡੇਟ ਕਰਕੇ ਪੰਜਾਬੀ ਰੇਡੀਓ USA ਸਾਡੇ ਸਟੂਡੀਓ 408 272 5200 ਤੇ ਦੱਸ ਦਿਓ, ਕਿਉਂਕਿ ਬਹੁਤ ਸਾਰੇ ਸਰੋਤੇ ਸਾਡੇ ਕਾਲਸ ਕਰਕੇ ਪੁੱਛਦੇ ਰਹਿੰਦੇ ਆ ਵੀ ਕੀ ਸਿਚੁਏਸ਼ਨ ਆ। ਕਿਉਂਕਿ ਕਈਆਂ ਦੇ ਰਿਸ਼ਤੇਦਾਰ ਜਾਂ ਕਈਆਂ ਨੇ ਜਿਹੜੇ ਨਵੇਂ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੇ ਆਉਣਾ ਆ, ਸੋ ਫਿਕਰ ਦੇ ਵਿੱਚ ਹੈਗੇ ਆ ਵੀ ਕਿਸ ਤਰ੍ਹਾਂ ਉੱਥੋਂ ਕੀ ਸਿਚੁਏਸ਼ਨ ਹੈਗੀ, ਕਿਸ ਤਰ੍ਹਾਂ ਉਹ ਚੜ੍ਹ ਸਕਦੇ ਹੈਗੇ ਆ। ਪਹਿਲਾਂ ਇਹ ਰਿਕੁਆਇਰਮੈਂਟ 72 ਘੰਟਿਆਂ ਦੀ ਸੀ ਵੀ 72 ਘੰਟੇ ਦੇ ਵਿੱਚ ਤੁਹਾਡਾ ਟੈਸਟ ਨੈਗੇਟਿਵ ਹੋਣਾ ਚਾਹੀਦਾ। ਕੱਲ੍ਹ ਤੋਂ ਇਹ ਜਿਹੜੀ ਆ 24 ਘੰਟੇ ਦੀ ਹੋ ਗਈ। ਹੁਣ ਇਹ ਨਹੀਂ ਪਤਾ ਵੀ ਏਅਰਪੋਰਟ ਤੇ ਹੈਗਾ ਹੀ ਆ ਟੈਸਟਿੰਗ ਦੀ। ਕਈ ਕਹਿੰਦੇ ਉੱਥੇ ਹੈਗੀ ਆ ਵੀ ਟੈਸਟਿੰਗ, ਪਰ ਉਹਨਾਂ ਦੇ ਕੋਲ ਇੰਨਾ ਜ਼ਿਆਦਾ ਮੈਨ ਪਾਵਰ ਨਹੀਂ। ਵੇਟਿੰਗ ਬਹੁਤ ਜ਼ਿਆਦਾ ਹੈਗੀ ਆ ਤੇ ਰਸ਼ ਵੀ ਹੁਣ ਬਹੁਤ ਜ਼ਿਆਦਾ ਹੋਇਆ ਆ। ਕਈ ਪਿਕਚਰਸ ਜਿਹੜੀਆਂ ਆ ਦਿੱਲੀ ਏਅਰਪੋਰਟ ਤੋਂ ਇੱਦਾਂ ਦੀਆਂ ਆ ਰਹੀਆਂ ਵੀ ਉੱਥੇ ਤਾਂ ਜਿੱਦਾਂ ਬੰਦੇ ਦੇ ਵਿੱਚ ਬੰਦਾ ਵੱਜਦਾ ਫਿਰਦਾ ਹੈ ਤੇ ਸੋਸ਼ਲ ਡਿਸਟੈਂਸ ਨਾਮ ਦੀ ਉੱਥੇ ਜਿਹੜੀ ਆ ਕੋਈ ਚੀਜ਼ ਹੈ ਨਹੀਂ। ਸੋ ਇਹ ਜਿਹੜੀ ਨਵੀਂ ਸਿਚੁਏਸ਼ਨ ਆ, ਇਹ ਕਾਫੀ ਜਿਹੜੀ ਆ ਹੈਡੇਕ ਬਣੀ ਹੋਈ ਆ ਜਿਹੜੇ ਟਰੈਵਲਰਸ USA ਨੂੰ ਆ ਰਹੇ ਹੈਗੇ ਆ। ਜੀ, ਬਿਲਕੁਲ ਇਹ ਸਥਿਤੀ ਵਾਕਿਆ ਹੀ ਜਿਹੜੀ ਇਸ ਤਰੀਕੇ ਦੀ ਆ। ਸੋ ਜੇ ਕੋਈ ਕਾਲ ਕਰਕੇ ਇਨਫੋਰਮੇਸ਼ਨ ਦੱਸਣੀ ਵੀ ਚਾਹੁੰਦਾ ਆ ਤੇ ਤੁਸੀਂ ਸਟੂਡੀਓ 'ਚ ਵੀ ਕਾਲ ਕਰਕੇ ਜਿਹੜਾ ਉਹ ਦੱਸ ਸਕਦੇ ਹੋ ਵੀ ਕਿੱਦਾਂ ਦੀ ਸਥਿਤੀ ਹੈ। ਜੇ ਕਿਸੇ ਦਾ ਕੋਈ ਰਿਸ਼ਤੇਦਾਰ ਉੱਥੇ ਜਾ ਕੇ ਉਸਨੇ ਕੋਈ ਅਪਡੇਟ ਜਿਹੜੀ ਆ ਉਹ ਦਿੱਤੀ ਹੋਵੇ ਤੇ ਜਾਂ ਜਿਹੜਾ ਕੋਈ ਪਹੁੰਚ ਗਿਆ ਆ। ਅਜੇ ਤਾਂ ਉੱਦਾਂ ਵੈਸੇ ਇੱਕ ਦਿਨ ਹੀ ਜਿਹੜਾ ਹੋਇਆ, ਪਰ ਕਈ ਆਪਾਂ ਨੂੰ ਪਤਾ ਹੈ ਵੀ ਆਪਣੇ ਜਿਹੜੇ ਸਰੋਤਿਆਂ ਦੇ ਜਿਹੜੇ ਨਜ਼ਦੀਕੀ ਹੁੰਦੇ ਆ ਉਹ ਆ ਰਹੇ ਸੀਗੇ। ਸੋ ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਇਹ ਕਾਲਾਂ ਲੈਣ ਦਾ ਮਕਸਦ ਇਹੀ ਆ ਵੀ ਜਿਹੜਾ ਕੋਈ ਆ ਜਾ ਰਿਹਾ ਆ ਉਸ ਨੂੰ ਸਹੂਲਤ ਹੋਵੇ, ਉਸ ਨੂੰ ਪਤਾ ਹੋਵੇ ਵੀ ਗਰਾਊਂਡ ਰਿਐਲਿਟੀ ਜਿਹੜੀ ਉਹ ਕੀ ਹੈਗੀ ਆ। ਜੀ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਉਹ ਤੋਂ ਪਹਿਲਾਂ ਇੱਕ ਵਾਰੀ ਫੇਰ ਸਰੋਤੇ ਬਹੁਤ ਪੁੱਛ ਰਹੇ ਆ ਫੇਸਬੁੱਕ ਦੇ ਉੱਤੇ ਵੀ, YouTube ਦੇ ਉੱਤੇ ਪਈ 24 ਘੰਟੇ ਪਹਿਲਾਂ ਟੈਸਟ ਹੋਣਾ ਚਾਹੀਦਾ ਜਾਂ 72 ਘੰਟੇ। ਸੋ ਇਹ ਸਰੋਤਿਆਂ ਨੂੰ ਕਲੀਅਰ ਕਰਦੇ ਜਾਈਏ ਪਈ 24 ਘੰਟੇ ਦੇ ਵਿੱਚ ਉੱਥੇ ਟੈਸਟ ਹੋਣਾ ਚਾਹੀਦਾ ਹੈਗਾ ਆ। ਇਹ ਇਕੱਲਾ ਇੰਡੀਆ ਨਹੀਂ, ਕਿਤਿਓਂ ਵੀ ਤੁਸੀਂ ਜਿਹੜਾ ਬਾਈ ਏਅਰ USA ਦੇ ਵਿੱਚ ਆ ਰਹੇ ਹੋ ਤੇ ਜੇ ਤੁਸੀਂ ਕੈਨੇਡਾ ਤੋਂ USA ਆ ਰਹੇ ਹੋ ਫਿਰ ਉਹ ਬਾਈ ਲੈਂਡ ਫਿਰ ਰਿਕੁਆਇਰਮੈਂਟ ਉਹ ਹੈ ਨਹੀਂ ਹੈਗੀ। ਜੀ, ਆਪਣੇ ਨਾਲ ਅਮਨ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਬੇਕਰਸਫੀਲਡ ਤੋਂ ਬੋਲ ਰਿਹਾ ਜੀ। ਮੈਂ ਭਾਜੀ 5 ਤਰੀਕ ਨੂੰ ਹੀ ਇੰਡੀਆ ਤੋਂ ਆਇਆ ਹੈਗਾ। ਠੀਕ ਹੈ ਜੀ। ਉਸ ਦਿਨ ਤਾਂ US ਦੇ ਵਾਸਤੇ 72 ਘੰਟੇ ਵਾਲਾ ਹੀ ਚਾਹੀਦਾ ਸੀਗਾ ਟੈਸਟ। ਠੀਕ ਹੈ। ਤੇ ਮੈਂ ਏਅਰ ਫਰਾਂਸ ਦੇ ਥਰੂ ਆਇਆ ਸੀਗਾ ਤੇ ਉੱਥੇ 48 ਆਵਰ ਵਾਲੇ ਦੀ ਰਿਕੁਆਇਰਮੈਂਟ ਸੀਗੀ ਉਸ ਦਿਨ। ਓਕੇ। ਤੇ ਪਰ ਮੈਂ 24 ਆਵਰ ਵਾਲਾ ਹੀ ਕਰਵਾ ਕੇ ਆਇਆ ਸੀਗਾ। ਓਕੇ। ਸੋ ਇਹਦਾ ਮਤਲਬ ਈਵਨ ਜੇ ਤੁਹਾਡੀ ਕਨੈਕਟਿੰਗ ਫਲਾਈਟ ਆ ਤੇ ਉਹ ਏਅਰਪੋਰਟ ਵਾਲੇ ਵੀ ਕਹਿੰਦੇ ਆ ਵੀ ਤੁਸੀਂ ਤੁਹਾਡੇ ਕੋਲ ਲੇਟੈਸਟ ਟੈਸਟ ਹੋਣਾ ਚਾਹੀਦਾ, ਈਵਨ ਚਾਹੇ ਅਮਰੀਕਾ ਵਾਲਿਆਂ ਨੇ ਉਦੋਂ 3 ਦਿਨਾਂ ਵਾਲਾ ਰੱਖਿਆ ਸੀਗਾ। ਉਹਨਾਂ ਦਾ ਭਾਜੀ 48 ਆਵਰ ਦੀ ਰਿਕੁਆਇਰਮੈਂਟ ਸੀ ਉਸ ਟਾਈਮ ਤੇ। ਸੋ ਇਦਾਂ ਹੀ ਚਲੋ, ਥੈਂਕ ਯੂ ਇਸ ਚੀਜ਼ ਦੇ ਬਾਰੇ ਜਿਹੜਾ ਉਹ ਦੱਸਣ ਦੇ ਲਈ। ਉਹ ਦੇਖਣਾ ਪਏਗਾ ਵੀ ਤੁਹਾਡੀ ਕਿਹੜੇ ਕੰਟਰੀ ਦੇ ਥਰੂ ਫਲਾਈਟ ਹੈਗੀ ਆ, ਡਾਇਰੈਕਟ ਆ ਜਾਂ ਕਿਸ ਤਰ੍ਹਾਂ ਹੈਗਾ। ਠੀਕ ਹੈ ਜੀ। ਥੈਂਕ ਯੂ ਅਮਨ ਜੀ, ਮਿਹਰਬਾਨੀ। ਸੋ ਬਹੁਤ ਸਾਰੇ ਕਈ ਸਰੋਤੇ ਪੁੱਛ ਰਹੇ ਆ ਵੀ ਜੇ ਇੰਡੀਆ ਨੂੰ ਜਾ ਰਹੇ ਆ, ਇੰਡੀਆ ਵਾਲਿਆਂ ਦੀ ਰਿਕੁਆਇਰਮੈਂਟ ਉਹ 72 ਘੰਟੇ ਦੀ ਆ। ਪਰ ਆ ਜਿਹੜੀ ਇਹਨਾਂ ਨੇ ਵਿਚਲੀ ਘੁੰਡੀ ਜਿਹੜੀ ਦੱਸੀ ਆ ਵੀ ਜੇ ਕੋਈ ਅਮਰੀਕਾ ਨੂੰ ਆ ਰਿਹਾ ਹੈ ਜਾਂ ਇੱਧਰੋਂ ਜਾ ਰਿਹਾ ਆ, ਹੁਣ ਕੱਲੇ ਏਅਰਪੋਰਟ ਦੀ ਕੱਲੇ ਮੁਲਕ ਦੀ ਆਪੋ ਆਪਣੀ ਜਿਹੜੀ ਰਿਕੁਆਇਰਮੈਂਟ ਹੈਗੀ ਆ। ਚਾਹੇ ਅਮਰੀਕਾ ਨੇ 72 ਘੰਟੇ ਰੱਖੇ ਆ, ਜੇ ਵਿਚਾਲੇ ਮੁਲਕ ਤੁਹਾਨੂੰ ਇਦਾਂ ਦਾ ਕੋਈ ਟੱਕਰ। ਰਾਜਕਨਵੀਰ ਸਿੰਘ ਜੀ 72 ਨਹੀਂ 24 ਆ ਅਮਰੀਕਾ ਦੇ, ਕਿਉਂਕਿ 7 ਤੋਂ 6 ਤੋਂ ਲਾਗੂ ਹੋਇਆ। ਮੈਂ ਜਿੱਦਾਂ ਗੱਲ ਕਰ ਰਿਹਾ ਵੀ ਜਦੋਂ 5 ਨੂੰ ਆਏ ਸੀ, ਚਾਹੇ ਉਦੋਂ ਅਮਰੀਕਾ ਨੇ 72 ਘੰਟੇ ਦੀ ਰੱਖੀ ਸੀ ਤੇ ਵਿਚਾਲੇ ਜਿਹੜਾ ਉਹਨਾਂ ਨੂੰ ਫਰਾਂਸ ਜਿਹੜਾ ਅਜਿਹਾ ਟੱਕਰਿਆ ਉਹ 48 ਘੰਟੇ ਦਾ ਸੀਗਾ। ਸੋ ਉਹ ਨਹੀਂ ਤਾਂ ਫਿਰ ਉੱਥੇ ਵਿਚਾਰਿਆਂ ਨੂੰ ਭਾਵੇਂ ਚੜ੍ਹਨ ਨਾ ਦਿੰਦੇ। ਸੋ ਕੋਈ ਹੋਰ ਪ੍ਰੋਬਲਮ ਜਿਹੜੀ ਉਹ ਆ ਸਕਦੀ ਸੀ। ਸੋ ਹੁਣ ਤਾਂ ਇਦਾਂ ਹੀ ਆ ਵੀ ਲੱਗਦਾ ਵੀ 24 ਘੰਟੇ ਵਾਲਾ ਹੀ ਕਰਾ ਕੇ ਜਿਹੜਾ ਉਹ ਤੁਸੀਂ ਜਾਓ, ਅਨਲੈਸ ਤੁਹਾਡੀ ਡਾਇਰੈਕਟ ਫਲਾਈਟ ਹੈਗੀ। ਇੰਡੀਆ ਨੂੰ ਜਾਣ ਦੇ ਲਈ ਅਜੇ ਵੀ 72 ਘੰਟੇ ਦੀ ਆ। ਉਧਰੋਂ ਅਮਰੀਕਾ ਨੂੰ ਆਉਣ ਦੇ ਲਈ
ਹੁਣ 24 ਘੰਟੇ ਦੀ ਆ। ਬੂਟਾ ਸਿੰਘ ਬਹੁਤ ਸਾਰੇ ਲੋਕ ਕਨਫਿਊਜ਼ ਹੈਗੇ ਆ। ਹਾਂਜੀ, ਨਿਊਯਾਰਕ ਰਾਜ ਟਾਈਮਜ਼ ਰਣਵੀਰ ਨੇ ਜੀ ਅਬ ਤੇ ਅੱਜ ਸਰਦਾਰ ਹਜ਼ੂਰ ਜਿਹੜੀ ਸਿੰਘ ਆ ਖਾਲਸਾ ਜੀ, ਗੱਲ ਇਹ ਆ ਵੀ ਦਿੱਲੀ ਤਾਂ ਬਹੁਤ ਬੁਰਾ ਹਾਲ ਆ। ਉੱਥੇ ਨਾ ਕਈਆਂ ਭੋਲੇ ਭਾਲੇ ਲੋਕਾਂ ਤੋਂ ਟੈਕਸ ਦਾ 500 ਆ ਤੇ 500 ਦੀ ਬਜਾਏ 8-8 ਹਜ਼ਾਰ ਵੀ ਲਈ ਜਾਂਦੇ ਆ, ਜਿਹੜੇ ਭੋਲੇ ਭਾਲੇ ਲੋਕ ਆ। ਉਹਨਾਂ ਨੂੰ ਇਹ ਵੀ ਠੱਗੀ ਜਾਂਦੇ ਤੇ ਕਿਤੇ ਖਾਣੇ ਪਾਣੇ ਦਾ ਵੀ ਕੋਈ ਨਹੀਂ ਤੇ ਕੋਈ ਗਾਈਡੈਂਸ ਨਹੀਂ ਕਰਦਾ। ਆਪੋ ਧਾਪੀ ਪਈ ਉੱਥੇ ਤੇ 72 ਘੰਟੇ ਵਾਲਾ ਉੱਥੇ ਚੱਲਦਾ। ਆਇਆ ਥੋੜੇ ਦਿਨ ਹੋ ਗਏ, ਸਾਡੇ ਕੈਨੇਡਾ ਇੱਕ ਰਿਸ਼ਤੇਦਾਰ, ਅਸੀਂ ਉਹਨੂੰ ਮਿਲ ਕੇ ਆਏ ਆ ਜੀ। ਠੀਕ ਹੈ ਜੀ, ਥੈਂਕ ਯੂ ਜੀ। ਪਰ ਹੁਣ ਚੇਂਜ ਹੋ ਗਿਆ ਅਮਰੀਕਾ ਦੇ ਵਿੱਚ ਬਿਲਕੁਲ 24 ਬੂਟਾ ਘੰਟੇ ਸਿੰਘ ਦਾ। ਜੀ, ਆਪਾਂ ਤਾਂ ਭੋਲੇ ਹੀ ਆ ਇੰਡੀਆ ਵਾਲੇ ਤਾਂ ਸਾਰੇ ਜਿਹੜੇ ਇੱਥੇ ਆਉਂਦੇ। ਪਰ ਕਲੀਅਰ ਕਰ ਦਈਏ, ਕੱਲ ਤੋਂ 24 ਘੰਟੇ ਦਾ ਹੋਇਆ। ਜਿਹੜੇ 5 ਤਰੀਕ ਤੱਕ ਆ ਗਏ ਉਹ 72 ਘੰਟੇ ਸੀ। 6 ਤਰੀਕ ਤੋਂ ਯੂਐਸ ਗਵਰਨਮੈਂਟ ਨੇ ਇਹ ਕਿਹਾ ਹੈ ਵੀ 24 ਘੰਟੇ ਦੇ ਵਿੱਚ ਤੁਹਾਡਾ ਟੈਸਟ ਹੋਣਾ ਚਾਹੀਦਾ, ਤੁਸੀਂ ਦੁਨੀਆ ਤੋਂ ਕਿੱਥੋਂ ਵੀ ਆ ਰਹੇ ਹੋ। ਬਹੁਤ ਲੋਕ ਜਿਹੜੇ ਆ ਕਨਫਿਊਜ਼ ਫਸੇ ਹੋਏ ਆ, ਪੜ੍ਹੇ ਲਿਖੇ ਲੋਕ ਵੀ। ਅੱਜ ਨਿਊਯਾਰਕ ਟਾਈਮਜ਼ ਨੇ ਬਹੁਤ ਵੱਡੀ ਸਟੋਰੀ ਛਾਪੀ ਆ, ਉਹ ਕਹਿੰਦੇ ਵੀ ਪਤਾ ਨਹੀਂ ਲੱਗ ਰਿਹਾ ਵੀ ਕਿਤੇ ਕੀ ਰੂਲ ਆ, ਕਿਤੇ ਕੀ ਰੂਲ ਆ, ਜਿੱਥੇ ਬਹੁਤ ਜਗ੍ਹਾ ਕਨੈਕਟਿੰਗ ਫਲਾਈਟਸ ਹੈਗੀਆਂ ਆ। ਸੋ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਕਨਫਿਊਜ਼ਨ ਚੱਲ ਰਿਹਾ ਹੈਗਾ ਇਸ ਟਾਈਮ। ਆਪਣੇ ਪਹਿਲੇ ਕਾਲਰ ਕਲੀਅਰ ਕਰ ਹੀ ਗਏ ਵੀ ਉਸ ਟਾਈਮ ਦੇ ਉੱਤੇ ਅਮਰੀਕਾ ਦੀ ਵੱਖਰੀ ਰਿਕੁਆਇਰਮੈਂਟ ਸੀ, ਫਰਾਂਸ ਦੀ ਜਿਹੜੀ ਉਹ ਵੱਖਰੀ ਸੀਗੀ। ਸੋ ਇਦਾਂ ਜਿਹੜਾ ਬਹੁਤ ਭੰਬਲ ਭੂਸਾ ਜਿਹੜਾ ਇਸ ਟਾਈਮ ਪੈ ਰਿਹਾ ਹੈ। ਗੁਰਜੀਤ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਜੀ। ਹਾਂਜੀ, ਅੱਛਾ, ਮੈਂ ਜਾ ਹੀ ਰਿਹਾ ਆਪਣੀ ਮੰਮੀ ਨੂੰ ਲੈਣ ਉੱਥੋਂ ਸੈਨ ਫਰਾਂਸਿਸਕੋ ਤੋਂ। ਉਹ 24 ਘੰਟੇ ਹੀ ਆ ਜੀ ਉਹ। ਜੀ ਠੀਕ ਹੈ ਜੀ। ਤਾਂ ਉਹ 72 ਘੰਟੇ ਆ ਪਹਿਲਾਂ ਹੋਣਾ, 2-4 ਦਿਨ ਪਹਿਲਾਂ, ਪਰ ਹੁਣ 24 ਘੰਟੇ ਵਾਲਾ। ਉਹ 24 ਘੰਟੇ ਵਾਲਾ ਵਧੀਆ ਜੀ। ਉਹ ਜੇ ਕਿਤੇ ਮੋਰੇ ਕਨੈਕਟਿੰਗ ਫਲਾਈਟ ਦਾ ਵੀ ਕੋਈ ਰੌਲਾ ਹੋਵੇ ਨਾ, 48 ਜਾਂ 24 ਘੰਟੇ ਦਾ, ਉਹ ਵੀ ਰੌਲਾ ਕਵਰ ਖਤਮ ਕਰ ਹੋ ਜਾਂਦਾ ਜਾਂਦਾ। ਉਹ ਜਿਹੜਾ 24 ਘੰਟੇ। ਹਾਂਜੀ, ਸੋ ਉਹਨਾਂ ਨੂੰ ਉੱਥੇ ਉਹ ਇਹ ਥੋੜਾ ਜਿਹਾ ਗੁਰਜੀਤ ਜੀ ਦੱਸੋ, ਹੈ ਤਾਂ 24 ਘੰਟੇ ਵਾਲਾ, ਉਹਨਾਂ ਨੂੰ ਟੈਸਟ ਕਰਾਉਣ 'ਚ ਕੋਈ ਤਕਲੀਫ, ਕਿੰਨੀ ਕੁ ਖੱਜਲ ਖੁਆਰੀ, ਜਾਂ ਕੀ ਉੱਥੇ ਸਥਿਤੀ ਕਿੱਦਾਂ ਦੀ ਸੀ ਟੈਸਟ ਕਰਾਉਣ ਲੱਗਿਆ? ਖੱਜਲ ਖੁਆਰੀ ਜੇ ਤਾਂ ਜੀ ਤੁਸੀਂ 에ਅਰਪੋਰਟ ਤੇ ਕਰਾਉਣੀ, ਉੱਥੇ ਤਾਂ ਵੀ ਹੁੰਦੀ ਹੈ। ਇੱਕ ਤਾਂ ਲਾਈਨਾਂ ਬਹੁਤ ਆ, ਇੱਕ ਉੱਥੇ ਉਹ ਪੈਸੇ ਬਹੁਤ ਚਾਰਜ ਕਰਦੇ ਆ। ਉਹ ਜਦੋਂ ਲੁਧਿਆਣੇ ਤੋਂ ਤੁਰੇ ਸੀਗੇ ਮੰਮੀ ਹੁਣੀ, ਠੀਕ ਹੈ। ਤਾਂ ਉਹ ਉੱਥੋਂ ਲੁਧਿਆਣੇ ਤੋਂ ਜੋ ਤੁਰਨ ਲੱਗੇ, ਉਹਨਾਂ ਨੇ ਇੱਥੇ ਸੈਂਪਲ ਦੇ ਦਿੱਤਾ ਲੈਬ 'ਚ। ਤਾਂ ਉਹ ਆਨਲਾਈਨ ਰਿਜ਼ਲਟ ਤੁਹਾਨੂੰ ਭੇਜ ਦਿੰਦੇ ਆ ਤੁਹਾਡੇ ਫੋਨ ਤੇ। ਤੁਸੀਂ ਬਾਅਦ 'ਚ ਪ੍ਰਿੰਟ ਵੀ ਕਰਾ ਸਕਦੇ ਜਾਂ ਫੋਨ ਵੀ ਦਿਖਾ ਸਕਦੇ ਆ ਉੱਥੇ। ਤਾਂ ਉਹ ਠੀਕ ਉੱਧਰ ਹੈ। ਵੀ ਸਸਤਾ ਸੀਗਾ, ਮੈਨੂੰ ਲੱਗਦਾ 500-700 ਦਾ ਸੀਗਾ। ਤਾਂ ਉਹ ਉੱਥੇ ਲੈਬ 'ਚ ਕੋਈ ਹੈ ਵੀ ਇਹ ਨਹੀਂ, ਸਿੱਧਾ ਰਸ਼ ਵੀ ਹੈ ਨਹੀਂ। ਉੱਥੇ ਜਾਓ ਤੁਸੀਂ, ਆਪਣਾ ਦੇ ਕੇ ਸਾਰਾ ਨਾਂ ਪਤਾ ਜੋ ਵੀ ਆਪਣਾ ਉਹ ਪੁੱਛਦੇ ਆ, ਐਡਰੈਸ ਵਗੈਰਾ, ਠੀਕ ਹੈ। ਤੁਹਾਡਾ ਪਾਸਪੋਰਟ ਨੰਬਰ, ਉਹ ਫਿਰ ਤੁਹਾਨੂੰ ਦੇ ਕੇ ਤੁਸੀਂ ਤੁਰ ਪਓ ਫਿਰ ਦਿੱਲੀ ਨੂੰ। ਤਾਂ ਉਹ ਤੁਹਾਨੂੰ ਬਾਅਦ ਚੋਂ ਆਨਲਾਈਨ ਤੁਹਾਨੂੰ ਜਾਂ ਈਮੇਲ ਤੁਹਾਨੂੰ ਭੇਜ ਦਿੰਦੇ ਆ, ਠੀਕ 2-3 ਹੈ। ਘੰਟਿਆਂ ਬਾਅਦ ਤੁਹਾਡਾ ਪੋਜ਼ਿਟਿਵ ਨੈਗੇਟਿਵ। ਫਿਰ ਉਹ ਪਤਾ ਬੈਸਟ ਲੱਗ ਆ। ਉਹ ਜਾਂਦਾ। ਜਿੱਥੇ ਵੀ ਤੁਸੀਂ ਤੁਰਨਾ ਨਾ ਉੱਥੋਂ ਕਰਾ ਕੇ ਤੁਰੋ, ਕਿਉਂਕਿ 8-10 ਘੰਟੇ ਲੱਗਣੇ ਦਿੱਲੀ ਨੂੰ ਜਾਣ ਨੂੰ। ਤਾਂ ਬਿਲਕੁਲ ਬਿਲਕੁਲ। ਤਾਂ ਸੋ ਉਹ ਫਿਰ ਗੁਰਜੀਤ ਜੀ, ਜਿਹੜਾ ਇਹ ਇਦਾਂ ਦੀ, ਕਿਉਂਕਿ ਇਹ ਵੀ ਬਹੁਤ ਰੌਲਾ ਸੁਣਿਆ ਸੀਗਾ ਵੀ ਨਹੀਂ ਜੀ, ਉਹ ਕਿਸੇ ਚੀਜ਼ ਦੇ ਹੀ ਹਰ ਇੱਕ ਟੈਸਟ, ਹਰ ਇੱਕ ਲੈਬ ਦਾ ਟੈਸਟ ਨਹੀਂ ਮੰਨਦੇ। ਇਦਾਂ ਦੀ ਕੋਈ ਚੱਕਰ ਤਾਂ ਨਹੀਂ ਸੁਣਨ ਨੂੰ ਮਿਲਿਆ? ਮੈਂ ਹੁਣ ਇੱਦਾਂ ਨਹੀਂ ਪੁੱਛਿਆ ਉਹਨਾਂ ਨੂੰ ਵੀ ਕਿਹੜੀ ਹਰੇਕ ਲੈਬ ਦਾ, ਮਤਲਬ ਹੁਣ ਇੰਨਾ ਕੁ ਤਾਂ ਕਨਫਰਮ ਤੁਹਾਨੂੰ ਕਰਨਾ ਹੀ ਪੈਣਾ ਉਹਨਾਂ ਨੂੰ। ਜਿਹੜਾ ਵੀ ਉੱਥੇ ਜਾਊਗਾ ਵੀ ਉਹ ਲੈਬ ਉੱਥੇ ਹੈਗੀ ਹੈ, ਉਹਨਾਂ ਨਾਲ ਅਫੀਲੀਏਟਡ ਹੈਗੀ ਆ ਜਾਂ ਉਹਨਾਂ ਨੂੰ ਮੰਨਦੇ ਆ ਉਹ। ਠੀਕ ਹੈ। ਆਈ ਮੀਨ ਦੈਟਸ ਬੜੀ, ਉਹ ਤਾਂ ਸਿੰਪਲ ਹੀ ਹੈ ਗੱਲ। ਉਹ ਤਾਂ ਤੁਸੀਂ ਪਤਾ ਕਰ ਸਕਦੇ ਹੋ ਤੁਸੀਂ ਭਾਈ ਤੁਹਾਡਾ ਚੱਲਦਾ ਉੱਥੇ ਵੀ ਜਾਂ ਕਿੱਦਾਂ ਦੀ ਚੱਕਰ ਆ। ਬਟ ਉਹ ਮੈਂ ਜੇ ਜ਼ਿਆਦਾ ਪੁੱਛਦੇ ਫਿਰ ਮੈਂ ਉਹ ਪੁੱਛ ਵੀ ਲਊਂਗਾ ਉਹਨਾਂ ਨੂੰ, ਜੋ ਆ ਗਿਆ ਮੰਮੀ ਹੁਣੀ। ਠੀਕ ਹੈ ਜੀ, ਜ਼ਰੂਰ ਜ਼ਰੂਰ ਪੁੱਛ ਕੇ ਅਪਡੇਟ ਕਰ ਦਿਓ। ਥੈਂਕ ਯੂ ਤੁਹਾਡਾ, ਥੈਂਕ ਯੂ ਜੀ, ਬੜੀ ਮਿਹਰਬਾਨੀ। ਥੈਂਕ ਯੂ। ਤੇ ਦੇਖੋ ਹਰਜੋਤ ਸਿੰਘ ਜੀ, ਦੇਖੋ ਇਹ ਕਾਲ ਕਰਕੇ ਦੇਖੋ ਕਿੰਨਿਆਂ ਦੀ ਜਿਹੜੀ ਖੱਜਲ ਖੁਆਰੀ ਤੋਂ ਬਚਾਅ ਹੋ ਸਕਦਾ ਹੈ। ਵੀ ਜਿੱਦਾਂ ਨੇ ਕਿਹਾ ਵੀ ਜਿਹੜੀ ਲੈਬ ਉੱਥੇ ਕਿਉਂਕਿ ਜਾਂਦੇ ਕੀ ਆ, ਸੈਂਪਲ ਲਏ ਜਾਂਦੇ ਨੇ ਪੰਜਾਬ 'ਚ, ਤੇ ਲੈਬਸ ਬਹੁਤ ਮੋਸਟਲੀ ਜਿਹੜੀਆਂ ਦਿੱਲੀ 'ਚ ਨੇ ਜਿੱਥੇ ਟੈਸਟ ਕੀਤੇ ਜਾਂਦੇ ਨੇ। ਸੈਂਪਲ ਫਿਰ ਉਹ ਕੁਝ ਘੰਟਿਆਂ ਦੇ ਵਿੱਚ ਉੱਥੇ ਘੱਲ ਦਿੰਦੇ ਨੇ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉੱਥੇ ਜਿਹੜਾ ਉਹ ਘੱਲ ਦਿੱਤਾ ਜਾਂਦਾ ਹੈ, ਤੇ ਉੱਥੋਂ ਫਿਰ ਟੈਸਟ ਦਾ ਰਿਜ਼ਲਟ ਜਿਹੜਾ ਉਹ ਆ ਜਾਂਦਾ ਹੈ। ਸੋ ਇਹ ਜਿਹੜੀ ਦੇਖੋ ਲੁੱਟ ਕਿੰਨੀ ਆ। ਵੀ 에ਅਰਪੋਰਟ ਤੇ ਤਾਂ ਸਮਾਂ ਸਸਤਾ ਹੋਣਾ ਚਾਹੀਦਾ, ਵੀ ਬੰਦੇ ਯਾਰ 에ਅਰਪੋਰਟ ਦੇ ਉੱਤੇ ਨਾਲੇ ਹਨਾ, ਤੇ ਉੱਥੇ ਇੰਨੀ ਜਿਹੜੀ ਲੁੱਟ ਚੱਲ ਰਹੀ ਹੈਗੀ ਆ। ਤੇ ਜਿਨ੍ਹਾਂ ਨੇ ਪੰਜਾਬ ਤੋਂ ਜਾਣਾ ਆ ਉਹਨਾਂ ਨੂੰ ਜ਼ਰੂਰ ਤਕਲੀਫ ਹੁੰਦੀ ਆ, ਕਿਉਂਕਿ ਜਾਣ ਨੂੰ ਟਾਈਮ ਲੱਗਦਾ ਆ, ਤੇ ਉਹ ਵਿਚਾਰੇ ਕਈ ਵਾਰੀ ਪਹਿਲੀ ਵਾਰੀ ਆਉਣਾ ਆ। ਈਵਨ ਚਲੋ ਬਾਰ-ਬਾਰ ਵੀ ਆਉਂਦੇ ਆ, ਤੇ ਕਨਫਿਊਜ਼ ਹੁੰਦਾ ਹੈ ਵੀ ਬੰਦਾ 에ਅਰਪੋਰਟ ਤੇ ਜਾ ਕੇ ਕਰਾਵੇ ਜਾਂ ਪੰਜਾਬ ਤੋਂ ਕਰਾ ਕੇ ਜਾਵੇ। ਤੇ ਸੋ ਇਹ ਜਿਹੜੀ ਅਪਡੇਟ ਹੈ, ਇਹ ਆਪਾਂ ਜ਼ਰੂਰ ਸਾਰੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ ਜੀ। ਥੈਂਕ ਯੂ ਸਾਰਿਆਂ ਦਾ ਜਿਹੜਾ ਇਸ ਚੀਜ਼ ਦੇ ਪ੍ਰਤੀ ਕਾਲ ਕਰਨ ਦੇ ਲਈ। ਬਾਕੀ ਆਪਾਂ ਫਿਰ ਇੱਕ ਵਾਰੀ ਦੱਸਦੇ ਜਾਈਏ ਵੀ ਅਮਰੀਕਾ ਨੂੰ ਆਉਣ ਦੇ ਲਈ ਜਿਨ੍ਹਾਂ ਦੇ ਵੀ ਕਿਸੇ ਦੇ ਵੀ ਰਿਸ਼ਤੇਦਾਰ, ਦੋਸਤ ਮਿੱਤਰ ਜਿਹੜੇ ਉਹ ਆ ਰਹੇ ਨੇ, ਉਹਨਾਂ ਦੇ ਲਈ ਹੁਣ 24 ਆਵਰ ਦੀ ਰਿਕੁਆਇਰਮੈਂਟ ਆ ਟੈਸਟ, ਨੈਗੇਟਿਵ ਟੈਸਟ ਦੀ। ਇਹ ਵੀ ਨਹੀਂ ਵੀ ਇਕੱਲਾ ਟੈਸਟ ਹੀ ਕਰਾਉਣਾ, ਟੈਸਟ ਵੀ ਨੈਗੇਟਿਵ ਚਾਹੀਦਾ ਆ, ਤੇ ਫੁੱਲੀ ਵੈਕਸੀਨੇਟ ਹੋਣੇ ਚਾਹੀਦੇ ਆ, ਖਾਸ ਕਰਕੇ ਜਿਹੜਾ ਕੋਈ ਵਿਜ਼ਟਰ ਵੀਜ਼ੇ ਦੇ ਉੱਤੇ ਆ ਰਿਹਾ ਹੈਗਾ ਆ।
ਸੋ ਉਹ ਉਸ ਦੇ ਵਿੱਚ ਕੋਈ ਗੁੰਜਾਇਸ਼ ਨਹੀਂ ਉਹਨਾਂ ਨੇ ਜਿਹੜੀ ਉਹ ਛੱਡੀ ਹੈ, ਕੋਈ ਐਕਸੈਪਸ਼ਨ ਜਿਹੜੀ ਉਹ ਨਹੀਂ ਹੈਗੀ। ਤੇ ਆਪਣੇ ਅਗਲੇ ਕਾਲਰ ਨੇ ਲਾਲ ਸਿੰਘ ਜੀ। ਹਾਂਜੀ ਭਾਜੀ, ਮੈਂ ਇੰਡੀਆ ਤੋਂ ਆਇਆ, ਥੋੜੇ ਦਿਨ ਹੋਏ ਆ, ਹੂੰ ਤੇ ਉਸ ਟਾਈਮ ਤੇ 72 ਘੰਟਾ ਟੈਸਟ ਸੀਗਾ, ਪਰ ਜੇ ਟੈਸਟ ਤੁਸੀਂ ਕਰਵਾਉਣੇ ਆ ਤੁਹਾਨੂੰ ਉਹ ਲੈਬ ਦੇ ਵਿੱਚੋਂ 1500 ਰੁਪਇਆ ਲੈਂਦੇ ਆ ਟੈਸਟ ਕਰਨ ਦਾ, ਤੁਹਾਨੂੰ ਦੂਜੇ ਦਿਨ ਦੇ ਦਿੰਦੇ ਆ। ਪਰ ਸਰਕਾਰੀ ਹਸਪੀਟਲ ਵੀ ਤੁਹਾਡਾ ਫ੍ਰੀ ਟੈਸਟ ਕਰਦੇ ਆ। ਜਿਸ ਦਿਨ ਤੁਸੀਂ ਟੈਸਟ ਕਰਦੇ ਆ, ਰਾਤ ਨੂੰ ਤੁਹਾਨੂੰ ਉਹ ਲਿੰਕ ਤੇ ਪਾਉਂਦੇ ਆ, ਉਹਨੂੰ ਫਿਰ ਤੁਸੀਂ ਲਿੰਕ ਖੋਲ ਕੇ ਕੱਢਣਾ ਪੈਂਦਾ। ਤੇ ਦਿੱਲੀ 에ਅਰਪੋਰਟ ਦੇ ਮੋਹਰੇ ਮੇਬੀ 60-70 ਥਾਂ ਤੇ ਬੈਠੇ ਆ ਜੋ ਤੁਹਾਡਾ ਟੈਸਟ ਕਰਦੇ ਆ। ਠੀਕ ਹੈ ਜੀ। ਥੋੜੇ ਪੈਸੇ ਦਿੰਦੇ ਆ, ਕੋਈ ਖਾਸ ਗੱਲ ਨਹੀਂ ਹੈਗੀ ਜਿੱਦਾਂ ਡਰਾ ਰਹੇ ਆ। ਨਹੀਂ ਤੁਸੀਂ ਆ ਗਏ ਆ ਲਾਲ ਸਿੰਘ ਜੀ। ਉਦਣ ਨਹੀਂ ਸੀ, ਪਰ ਜੇ ਕੱਲ ਦੀਆਂ ਤੁਸੀਂ ਇੰਸਟਾਗ੍ਰਾਮ ਤੇ ਉਹ ਪਿਕਚਰਸ ਦੇਖੋ ਨਾ, ਇਦਾਂ ਰਸ਼ ਆ ਵੀ ਤੁਸੀਂ ਬਲੀਵ ਨਹੀਂ ਕਰ ਸਕਦੇ। ਉੱਥੇ ਧੱਕਾ ਪੈਂਦਾ ਤੇ ਲੋਕ ਕਹਿ ਰਹੇ ਵੀ 4-4 ਘੰਟੇ ਤੁਸੀਂ ਲਾਈਨ ਦੇਖੋ ਏਦਾਂ ਹਰਜੋਤ ਸਿੰਘ ਜੀ ਵੀ ਬੰਦਾ ਜਿਹੜਾ ਉੱਥੇ ਫਸਿਆ, ਉਹ ਕਹਿੰਦਾ ਯਾਰ ਹੁਣ ਤੂੰ 8000 ਵੀ ਲੈ ਲਾ, ਤੂੰ ਕਰ ਦੇ ਕਰਕੇ ਜਿਹੜਾ ਆ ਸਾਨੂੰ ਰਿਜ਼ਲਟ ਜਿਹੜਾ ਉਹ ਟਾਈਮ ਦੇ ਨਾਲ ਪਹੁੰਚ ਜਾਵੇ। ਬੰਦਾ ਜਦੋਂ ਵੇਲਣੇ 'ਚ ਬਾਂਹ ਆਈ ਹੁੰਦੀ ਹੈ ਨਾ, ਫਿਰ ਉਹ ਹਰ ਇੱਕ ਚੀਜ਼ ਜਿਹੜੀ ਉਹ ਕਰਦਾ ਵੀ ਉੱਚੋਂ ਨਿਕਲ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸੋ ਇਹ ਨਹੀਂ ਆ ਵੀ ਹਰ ਤਰ੍ਹਾਂ ਦਾ ਟੈਸਟ ਜਿਹੜਾ ਹੁੰਦਾ ਹੈ, ਆਈ ਥਿੰਕ ਜਿਹੜਾ PCR ਜਾਂ ਰੈਪਿਡ PCR ਟੈਸਟ ਆ, ਉਹੀ ਜਿਹੜੇ ਮੋਸਟਲੀ ਜਿਹੜੇ ਉਹ ਮੰਨੇ ਜਾਂਦੇ ਆ, ਕਿਉਂਕਿ ਟੈਸਟ ਵੀ ਕਈ ਤਰੀਕੇ ਦੇ ਜਿਹੜੇ ਉਹ ਹੁੰਦੇ ਨੇ। ਇਹ ਵੀ ਮੇਕ ਸ਼ੋਰ ਕਰ ਲਿਓ ਵੀ ਜਿਹੜਾ ਟੈਸਟ ਤੁਸੀਂ ਕਰਾਉਣਾ ਆ ਉਹੀ ਵਾਲਾ ਟੈਸਟ ਹੋਵੇ, ਵੀ ਜਿਹੜਾ ਟਰੈਵਲਿੰਗ ਦੇ ਲਈ ਐਲੀਜੀਬਲ ਜਿਹੜਾ ਉਹ ਹੁੰਦਾ ਆ। RT-PCR ਆਈ ਥਿੰਕ ਜਿਹੜਾ ਉਸ ਨੂੰ ਟੈਸਟ ਨੂੰ ਆਖਿਆ ਜਾਂਦਾ। ਸੋ ਇਹ ਵੀ ਕਲੀਅਰ ਕਰ ਦਈਏ ਵੀ ਇਹ ਮੈਂਡੇਟਰੀ ਆ ਐਨੀਵਨ ਜਿਹੜਾ 2 ਸਾਲ ਤੋਂ ਓਲਡਰ ਆ। ਸੋ ਜੇ ਤੁਹਾਡਾ 3 ਸਾਲ ਦਾ ਬੱਚਾ ਹੈ ਨਾ, ਉਹਦੇ ਲਈ ਵੀ ਇਹ ਰਿਕੁਆਇਰਡ ਆ, ਚਾਹੇ ਤੁਸੀਂ ਅਮਰੀਕਨ ਸਿਟੀਜ਼ਨ ਆ, ਚਾਹੇ ਤੁਸੀਂ ਲੀਗਲ ਪਰਮਾਨੈਂਟ ਰੈਜ਼ੀਡੈਂਟ ਆ, ਜਾਂ ਤੁਸੀਂ ਜਿਹੜਾ ਵਿਜ਼ਟਰ ਆ ਰਹੇ ਆ, ਤੇ ਈਵਨ ਦੋ ਤੁਸੀਂ ਵੈਕਸੀਨ ਲਵਾਏ ਹੋਏ ਆ। ਸੋ 2 ਸਾਲ ਤੋਂ ਉੱਪਰ ਦੇ ਹਰ ਇੱਕ ਦੇ ਲਈ ਇਹ ਜਿਹੜਾ ਟੈਸਟ ਦੀ ਰਿਕੁਆਇਰਮੈਂਟ ਹੈ। ਲੇਟੈਸਟ ਅਪਡੇਟ ਟਾਈਮ ਟੂ ਟਾਈਮ ਕਰ ਰਹੇ ਆ, ਇਸੇ ਕਰਕੇ ਕਨਫਿਊਜ਼ਨ ਚੱਲ ਰਿਹਾ ਹੈ। ਵਾਸ਼ਿੰਗਟਨ ਪੋਸਟ ਨੇ ਜਿਹੜੀ ਆ ਹੁਣੇ ਹੀ ਅਪਡੇਟ ਕੀਤੀ ਆ ਇਹ ਟੈਸਟ ਬਾਰੇ ਵੀ ਉਹਨੇ ਅਪਡੇਟ ਕੀਤੀਆਂ ਹੈਗੀਆਂ। ਉਹ ਆਪਾਂ ਦੱਸਿਆ ਸੀ ਵੀ ਜਿਹੜਾ NAAT ਟੈਸਟ ਤੇ ਜਾਂ PCR ਟੈਸਟ, ਇਹ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੱਲੋਂ ਇਹ ਦੋਨੋਂ ਜਿਹੜੇ ਟੈਸਟ ਆ ਇਹ ਦੱਸੇ ਗਏ ਹੈਗੇ ਆ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਨੇ ਅਮਨ ਹੁਣੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪਹਿਲਾਂ ਵੀ ਕਾਲ ਕਰੀ ਸੀ ਕਿ ਮੈਂ ਟੈਸਟ ਬਾਰੇ ਦੱਸਣਾ ਸੀ। ਮੈਂ ਫੋਰਟਿਸ ਹਸਪੀਟਲ ਮੋਹਾਲੀ ਤੋਂ ਟੈਸਟ ਕਰਵਾਇਆ ਸੀਗਾ ਜੀ। ਠੀਕ ਹੈ ਜੀ। ਉਹਨਾਂ ਨੇ 24 ਘੰਟਿਆਂ 'ਚ ਰਿਪਲਾਈ ਤੁਹਾਨੂੰ ਕਰਤਾ ਸੀਗਾ। ਉਹਨਾਂ ਦੇ ਇਦਾਂ ਹੈਗਾ ਜੀ, ਰਿਪੋਰਟ ਜੇ 2400 ਰੁਪਈਆ ਲਿਆ ਸੀ ਉਹਨਾਂ ਨੇ, ਤੇ ਜੇ ਆਪਾਂ OPD ਦੇ ਥਰੂ ਕਰਾਉਣੇ ਆ 9 ਤੋਂ 5 ਵਜੇ ਤੱਕ OPD ਖੁੱਲੀ ਹੁੰਦੀ ਆ ਜੀ। ਤੁਹਾਡਾ 5 ਤੋਂ 6 ਘੰਟੇ ਦੇ ਵਿੱਚ ਰਿਜ਼ਲਟ ਆ ਜਾਂਦਾ, ਰਿਟਨ ਰਿਪੋਰਟ ਉਹ ਦੇ ਦਿੰਦੇ ਆ, ਤੁਹਾਡੇ ਮੋਬਾਈਲ ਤੇ ਵੀ ਆ ਜਾਂਦਾ ਆ। ਠੀਕ ਹੈ ਜੀ। ਪਰ ਜੇ ਰਾਤ ਨੂੰ ਕਿਸੇ ਟਾਈਮ ਵੀ ਕਰਵਾਉਣਾ ਹੈਗਾ ਤਾਂ ਉੱਥੇ ਐਮਰਜੈਂਸੀ ਜਾ ਕੇ ਕਰਵਾ ਸਕਦੇ ਹੋ। ਫੀਸ ਤੁਹਾਡੀ 2400 ਰੁਪਈਆ ਹੀ ਰਹੇਗੀ ਤੇ ਤੁਹਾਡੀ ਰਿਪੋਰਟ 2 ਤੋਂ 3 ਘੰਟੇ ਦੇ ਵਿੱਚ ਆ ਜਾਂਦੀ ਹੈਗੀ। ਚਲੋ ਇਹ ਵੀ ਚੰਗਾ ਕੀਤਾ, ਦੱਸਦਾ ਵੀ ਸਾਰੇ ਜਾਣੇ ਦਿੱਲੀ 'ਚ ਖੱਜਲ ਨਾ ਹੋਣ। ਬੈਟਰ ਆ ਵੀ ਵੱਖ-ਵੱਖ ਥਾਵਾਂ ਤੇ ਟੈਸਟ ਕਰਾਉਂਦੇ ਹੋਏ ਜਾਓ। ਠੀਕ ਹੈ ਜੀ। ਹਾਂਜੀ, ਮਤਲਬ ਮੋਹਾਲੀ ਚੰਡੀਗੜ੍ਹ ਏਰੀਏ ਦੇ ਲੋਕ ਹੈਗੇ ਉੱਥੋਂ ਕਰਵਾ ਸਕਦੇ ਆ, ਉਹਨਾਂ ਨੂੰ ਬੈਟਰ ਹੈਗਾ। ਠੀਕ ਹੈ। ਹਾਂਜੀ, ਨਹੀਂ ਉਹ ਤਾਂ ਵੀ ਬੰਦਾ ਜਾਂਦਾ ਲੰਘ ਜਾਂਦਾ ਉਧਰੋਂ ਦੀ, ਵੀ ਉੱਥੋਂ ਦੀ ਲੰਘ ਕੇ ਜਿਹੜਾ ਉਹ ਚੱਲ ਜਾਵੇ, ਉਹਦੇ ਨਾਲੋਂ ਤਾਂ ਇਹ ਬੈਟਰ ਆ। ਤੇ ਫਿਰ ਟੈਸਟ ਤਾਂ ਫਿਰ ਆਨਲਾਈਨ ਰਿਪੋਰਟ ਉਹਦੀ ਰਿਜ਼ਲਟ ਆ ਹੀ ਜਾਣਾ ਹੈ। ਹਾਂਜੀ ਐਮਰਜੈਂਸੀ ਦੀ ਫੀਸ ਓਨੀ ਰਹੇਗੀ ਉੱਥੇ, ਤੇ ਰਾਤ ਨੂੰ 2-3 ਘੰਟੇ ਦੀ ਰਿਜ਼ਲਟ ਦੇ ਦੇਣਗੇ, ਉਹ ਈਜ਼ੀ ਰਹਿੰਦਾ। ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ ਜੀ। ਚਲੋ ਜੀ, ਇੱਦਾਂ ਕਰਨ ਦੇ ਨਾਲ ਇੱਕ ਦੂਜੇ ਦੇ ਨਾਲ ਤੁਸੀਂ ਜਦੋਂ ਗੱਲ ਕਰਦੇ ਆ ਦੱਸਦੇ ਆ ਤੇ ਮਦਦ ਜਿਹੜੀ ਉਹ ਇੱਕ ਦੂਜੇ ਨੂੰ ਹੋ ਜਾਂਦੀ ਆ। ਬੰਦੇ ਨੂੰ ਇਹ ਨਹੀਂ ਫਿਕਰ ਨਹੀਂ ਹੁੰਦਾ, ਕਿਉਂਕਿ ਹਰਜੋਤ ਸਿੰਘ ਜੀ ਬਹੁਤ ਸਾਰੇ ਪੰਜਾਬ ਵਾਲੇ ਜਿਹੜੇ ਇਹ ਸੋਚ ਰਹੇ ਸੀ ਜਾ ਕੇ ਪਹਿਲੋਂ ਉਹ ਭਾਈ ਉੱਥੇ ਹੋਟਲ ਕਰਨਾ ਪਊਗਾ, ਪਤਾ ਨਹੀਂ ਕਿੰਨੇ ਘੰਟੇ ਲੱਗਣੇ ਆ। ਜਿੱਦਾਂ ਕੱਲ ਇਹ ਖਬਰਾਂ ਸੀਗੀਆਂ ਵੀ 6-6 ਘੰਟੇ ਲਾਈਨਾਂ 'ਚ ਹੀ ਲੱਗ ਰਹੇ ਸੀ ਕੋਵਿਡ ਦਾ ਟੈਸਟ ਕਰਾਉਣ ਨੂੰ। ਸੋ ਇੱਦਾਂ ਆ ਵੀ ਦੂਰੋਂ ਪਰਿਓਂ ਜਿਹੜੀਆਂ ਉਹ ਇੱਦਾਂ ਦੀਆਂ ਕੋਈ ਰਿਪਿਊਟਡ ਹਸਪਤਾਲਾਂ ਤੋਂ ਕਰਾ ਲਓ, ਜਾਂ ਹੋਰ ਜਿਹੜੀਆਂ ਲੈਬਸ ਹੈਗੀਆਂ ਜਿਹੜੀਆਂ ਐਫੀਲੀਏਟਡ ਆ ਦਿੱਲੀ ਵਾਲਿਆਂ ਦੇ ਨਾਲ, ਉਹਦੇ ਨਾਲ ਕਰਾ ਕੇ ਫਿਰ ਅੱਗੇ ਤੱਕ ਜਿਹੜਾ ਉਹ ਤੁਸੀਂ ਪਹੁੰਚ ਸਕਦੇ ਹੈਗੇ ਆ। ਜੀ ਜੀ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਕੋਵਿਡ ਦੇ ਨਾਲ ਹੀ ਸੰਬੰਧਿਤ ਇੱਕ ਖਬਰ ਜਿਹੜੀ ਉਹ ਆ ਰਹੀ ਆ ਹੁਣ। ਇੱਕ ਪਰਿਵਾਰ ਦੇ ਉੱਤੇ ਬੜੇ ਸਵਾਲ ਤੇ ਵਿਵਾਦ ਦੇ ਵਿੱਚ ਜਿਹੜਾ ਉਹ ਘਿਰਿਆ ਹੈਗਾ। ਮਰੀਨ ਕਾਉਂਟੀ ਦਾ ਇੱਕ ਪਰਿਵਾਰ ਹੈਗਾ ਆ। ਇਹ ਇਸ ਦੇ ਵਿੱਚ ਕਹਿੰਦੇ ਵੀ ਉਹ ਪਰਿਵਾਰ ਨੂੰ ਹੁਣ ਇਹ ਸਵਾਲ ਕੀਤੇ ਜਾ ਰਹੇ ਆ ਵੀ ਉਹਨਾਂ ਦਾ ਨਿਆਣਾ COVID-19 ਪੋਜ਼ਿਟਿਵ ਸੀਗਾ
ਪਰ ਉਸ ਦੇ ਪਤਾ ਹੋਣ ਦੇ ਬਾਵਜੂਦ ਉਹਨਾਂ ਨੇ ਜਾਣਬੁੱਝ ਕੇ ਨਿਆਣੇ ਨੂੰ ਸਕੂਲ 'ਚ ਘੱਲਿਆ ਤੇ ਜਿਹਦੇ ਕਰਕੇ ਜਿਹੜੇ 75 ਨਾਲ ਦੇ ਉਸਦੇ ਜਿਹੜੇ ਕਲਾਸਮੇਟ ਸੀਗੇ ਉਹਨਾਂ ਨੂੰ ਫਿਰ ਕੁਆਰੰਟੀਨ ਜਿਹੜਾ ਉਹ ਕਰਨਾ ਪਿਆ। ਕਹਿੰਦੇ ਵੀ ਇੱਕ ਪਰਿਵਾਰ ਦਾ ਇਹ ਫੈਸਲਾ ਆਪਣੇ ਬੱਚੇ ਨੂੰ ਪੋਜ਼ੀਟਿਵ ਟੈਸਟ ਹੋਣ ਦੇ ਬਾਵਜੂਦ ਸਕੂਲ ਘੱਲਣ ਦੇ ਕਰਕੇ ਕਹਿੰਦੇ ਆ ਵੀ ਕਈ ਲੋਕਾਂ ਦੀ ਥੈਂਕਸਗਿਵਿੰਗ ਪਲਾਨਸ ਉਹਦੇ ਕਲਾਸਮੇਟਸ ਦੀ ਕੈਂਸਲ ਜਿਹੜੀ ਆ ਉਹ ਕਰਵਾ ਗਿਆ। ਇਹ ਕੈਲੀਫੋਰਨੀਆ ਦੇ ਸਕੂਲ ਡਿਸਟ੍ਰਿਕਟ ਲਾਕਸਪਰ ਤੇ ਮਡੇਰਾ ਸਕੂਲ ਡਿਸਟ੍ਰਿਕਟ ਜਿਹੜਾ ਮਰੀਨ ਕਾਉਂਟੀ ਦੇ ਵਿੱਚ ਪੈਂਦਾ ਆ, ਉੱਥੋਂ ਦੀ ਇਹ ਖਬਰ ਆਈ ਆ। ਸੋ 7 ਦਿਨਾਂ ਦੇ ਲਈ ਫਿਰ ਜਿਹੜੇ ਬੱਚੇ ਉਸਦੇ ਨਾਲ ਦੇ ਪੜ੍ਹਨ ਵਾਲੇ ਆ ਉਹਨਾਂ ਨੂੰ ਵੀ ਜਿਹੜਾ ਕੁਆਰੰਟੀਨ ਕਰਨਾ ਪਿਆ ਸੀਗਾ। ਜੀ। ਅਗਲੀ ਖਬਰ ਰੀਅਲ ਸਟੇਟ ਦੇ ਸੰਬੰਧ ਦੇ ਵਿੱਚ ਆ। ਰੀਅਲ ਸਟੇਟ ਦੇ ਵਿੱਚ ਕਹਿੰਦੇ ਵੀ ਬਹੁਤ ਵੱਡਾ ਫਰਾਡ ਹੋ ਰਿਹਾ। ਬਾਈਡਨ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਵੀ ਲੋਕ ਜਿਹੜੇ ਕਰਪਟ ਲੋਕ ਆ ਕਈ ਉਹਨਾਂ ਚੋਂ ਕੈਸ਼ ਪ੍ਰੋਪਰਟੀਜ਼ ਬਾਈ ਕਰਦੇ ਹੈਗੇ ਆ ਤੇ ਬਾਹਰਲੇ ਮੁਲਕਾਂ ਤੋਂ ਆ ਕੇ ਵੀ ਇੱਥੋਂ ਵੀ ਜਿਹੜੇ ਨਵੇਂ ਪੈਂਡੋਰਾ ਪੇਪਰਸ ਇਸ਼ੂ ਹੋਏ ਆ ਉਹਨਾਂ ਦੇ ਵਿੱਚ ਜਿਹੜੇ ਲੀਕ ਹੋਏ ਸੀ ਡਾਕੂਮੈਂਟਸ, ਉਹਨਾਂ 'ਚ ਪਤਾ ਲੱਗਾ ਵੀ ਕਿਸ ਤਰ੍ਹਾਂ ਲੋਕ ਫਰਜ਼ੀ ਆਪਣੀਆਂ ਕਾਰਪੋਰੇਸ਼ਨ ਬਣਾ ਲੈਂਦੇ, ਉਹਨਾਂ ਦੇ ਨਾਂ ਤੇ ਪ੍ਰਾਪਰਟੀਆਂ ਬਾਈ ਕਰਦੇ ਆ। ਸੋ ਇਸ ਕਰਕੇ ਵੀ ਇੱਕ ਬਹੁਤ ਵੱਡਾ ਕਾਰਨ ਆ USA ਦੇ ਵਿੱਚ ਘਰਾਂ ਦੀਆਂ ਪ੍ਰਾਈਸਿਸ ਬਹੁਤ ਹਾਈ ਹੈਗੀਆਂ। ਕਹਿੰਦੇ ਭਈ ਪਿਛਲੇ 5 ਸਾਲਾਂ ਦੇ ਵਿੱਚ $2.3 ਬਿਲੀਅਨ ਜਿਹੜਾ ਆ ਮਨੀ ਲਾਂਡਰ ਹੋਇਆ US ਰੀਅਲ ਸਟੇਟ ਮਾਰਕੀਟ ਦੇ ਥਰੂ। 2016 ਦੇ ਵਿੱਚ ਪੁਸ਼ ਕੀਤਾ ਗਿਆ ਸੀ ਕਿ ਸਰਕਾਰ ਵੱਲੋਂ ਵੀ ਟਾਈਟਲ ਇੰਸ਼ੋਰੈਂਸ ਕੰਪਨੀਆਂ ਨੂੰ ਸਾਰੇ ਹੀ ਲੋਕਾਂ ਦੀ ਆਇਡੈਂਟੀਟੀਜ਼ ਰਿਪੋਰਟ ਕਰਨੀ ਚਾਹੀਦੀ ਆ, ਕਰਨੀ ਪਊਗੀ ਜਿਹੜੇ ਕੈਸ਼ ਵਾਇਰਸ ਹੈਗੇ ਆ। ਸੋ US ਟ੍ਰੇਜਰੀ ਡਿਪਾਰਟਮੈਂਟ ਜਿਹੜੀ ਆ ਉਹ ਹੁਣ ਨਵੇਂ ਰੂਲ ਕ੍ਰੀਏਟ ਕਰ ਰਿਹਾ ਜਿਹਦੇ ਵਿੱਚ ਜਿੰਨੇ ਵੀ ਜਿਹੜੇ ਲੂਪ ਹੋਲਸ ਹੈਗੇ ਆ ਡਿਸਕਲੋਜ਼ਰਸ ਦੇ, ਜਦੋਂ ਬੰਦਾ ਕੋਈ ਵੀ ਪ੍ਰਾਪਰਟੀ ਬਾਈ ਕਰਦਾ ਆ ਕੈਸ਼, ਉਹਨਾਂ ਨੂੰ ਜਿਹੜਾ ਰੋਕਿਆ ਜਾ ਸਕੇ। 216 ਦੇ ਕਰੀਬ ਟਾਰਗੇਟ ਯੂਜ਼ਿੰਗ ਐਂਟੀ ਕਰਪਸ਼ਨ ਅਥਾਰਟੀਜ਼ ਨੇ ਇਹ ਕ੍ਰੀਏਟ ਕੀਤੇ ਹੈਗੇ ਆ। ਕੰਗੋ ਨੈਸ਼ਨਲ ਇੱਕ ਅਕਿਊਜ਼ ਕੀਤਾ ਗਿਆ ਸੀ। ਇਸੇ ਤਰ੍ਹਾਂ ਇੱਕ ਇਜ਼ਰਾਈਲ ਦਾ ਇਨਵੈਸਟਰ ਆ, ਉਹ ਵੀ ਇੱਕ ਅੜ ਕੇ ਆਇਆ ਹੈਗਾ। ਸੋ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਇਸ ਇਸ਼ੂ ਦੇ ਉੱਤੇ ਸਖਤੀ ਦੇ ਨਾਲ ਕੰਮ ਕਰੂਗਾ। ਜਿਹੜੇ ਕਾਰਪੋਰੇਸ਼ਨਾਂ ਜਾਂ ਜਿਹੜੇ ਲੋਕ ਕੈਸ਼ ਘਰ ਬਾਈ ਕਰਦੇ ਆ ਵੀ ਉਹਨਾਂ ਦੇ ਮਨੀ ਕਿੱਥੋਂ ਆਇਆ ਹੈਗਾ ਤੇ ਕਿੱਥੇ ਜਾ ਰਿਹਾ। ਇਕੱਲਾ ਘਰ ਨਹੀਂ, ਹੋਰ ਜਿਹੜੀਆਂ ਨਾਨ ਪ੍ਰੋਫਿਟ ਗਲੋਬਲ ਫਾਈਨੈਂਸ਼ੀਅਲ ਜਿਹੜੀਆਂ ਐਂਟੀਟੀਜ਼ ਹੈਗੀਆਂ ਉਹਨਾਂ ਦੇ ਉੱਤੇ ਵੀ ਜਿਹੜੀ ਆ ਆਪਣੀ ਨਜ਼ਰ ਰੱਖੂਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਵੀ ਆਪਣੇ ਗੁਆਂਢੀ ਮੁਲਕ ਦੇ ਵਿੱਚ ਜਿਹੜੇ ਬਾਹਰੋਂ ਆ ਕੇ ਲੋਕਾਂ ਨੇ ਕੈਸ਼ ਪ੍ਰਾਈਸਾਂ ਜਿਹੜੀਆਂ ਉਸ ਦੇ ਉੱਤੇ ਕੈਸ਼ ਦੇ ਕੇ ਉੱਥੋਂ ਦੀ ਰੀਅਲ estate ਮਾਰਕੀਟ ਦਾ ਜਿਹੜਾ ਉਹ ਕੀ ਹਾਲ ਜਿਹੜਾ ਉਹ ਕੀਤਾ ਆ। ਜਿਹੜੇ ਕਿ ਹੁਣ ਉੱਥੇ ਰਹਿਣ ਵਾਲੇ ਲੋਕ ਆ ਉਹਨਾਂ ਦੇ ਲਈ ਘਰ ਖਰੀਦਣਾ ਜਿਹੜਾ ਉਹ ਨਾਮੁਮਕਿਨ ਜਿਹੜਾ ਉਹ ਕਰ ਦਿੱਤਾ ਆ। ਸੋ ਸਥਿਤੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ, ਜਿੱਥੇ ਸਭ ਨੂੰ ਪਤਾ ਹੈ ਵੀ ਰੀਅਲ estate ਜਿਹੜੀ ਆ ਉਹ ਉਸ ਤੇ ਚੰਗੀ ਇੱਕ ਹਿਸਾਬ ਦੇ ਨਾਲ ਰਿਟਰਨ ਆ। ਉੱਥੇ ਸਾਰਾ ਕੁਛ ਬਾਹਰੋਂ ਮਨੀ ਜਿਹੜੀ ਉਹ ਆ ਕੇ ਤੇ ਉੱਥੇ ਇਨਵੈਸਟਮੈਂਟਸ ਇੱਦਾਂ ਜਿਹੜੀਆਂ ਉਹ ਹੋ ਰਹੀਆਂ ਆ। ਇਨਵੈਸਟਮੈਂਟ ਕਾਹਦੀਆਂ ਆ, ਇੱਕ ਹਿਸਾਬ ਦੇ ਨਾਲ ਮਨੀ ਨੂੰ ਵਾਈਟ ਕਰਨ ਦਾ ਜਾਂ ਲੀਗਲ ਕਰਨ ਦਾ ਇੱਕ ਤਰੀਕਾ ਜਿਹੜਾ ਆ ਉਹ ਬਣ ਜਾਂਦਾ। ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਪੈਂਡੋਰਾ ਪੇਪਰਸ ਦੇ ਵਿੱਚ, ਡਕੋਟਾਜ਼ ਜਿਹੜੀਆਂ ਸਟੇਟਸ ਹੈਗੀਆਂ ਆਪਣੀ ਅਮਰੀਕਾ ਦੇ ਵਿੱਚ, ਉੱਥੇ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਸੀਗੀਆਂ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਮਨੀ ਨੂੰ ਇਸ ਤਰੀਕੇ ਨਾਲ ਲਗਾਉਣਾ ਚਾਹੁੰਦੇ ਆ ਜਾਂ ਉਸਨੂੰ ਵਾਈਟ ਕਰਨਾ ਚਾਹੁੰਦੇ ਆ ਵੀ ਉਹਨਾਂ ਦੇ ਲਈ ਇੱਕ ਸੇਫ ਹੇਵਨ ਜਿਹੜਾ ਆ ਉਹ ਬਣਿਆ ਪਿਆ ਸੀਗਾ। ਸੋ ਲੈਟਸ ਸੀ ਇਸ ਦੇ ਬਾਬਤ ਜਿਹੜਾ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਹੈ। ਜੀ। ਅਗਲੀ ਖਬਰ ਸਰੋਤਿਆਂ ਨੂੰ ਯਾਦ ਹੋਊਗਾ, ਜਰਨਲਿਸਟ ਖਸ਼ੋਗੀ, ਜਮਾਲ ਖਸ਼ੋਗੀ, ਜਿਸ ਨੂੰ ਸਾਊਦੀ ਅਰੇਬੀਆ ਦੀ ਸਰਕਾਰ ਨੇ ਸ਼ਰੇਆਮ ਕਤਲ ਕਰ ਦਿੱਤਾ ਸੀ। ਉਹਦੇ ਜਿਹੜੇ ਕਾਤਲ ਆ ਉਹਨਾਂ ਦੇ ਵਿੱਚੋਂ ਇੱਕ ਜਾਣੇ ਨੂੰ ਕੱਲ੍ਹ ਰੋਜ਼ੀ ਏਅਰਪੋਰਟ ਪੈਰਿਸ ਫਰਾਂਸ ਦੇ ਵਿੱਚ ਅਰੈਸਟ ਕਰ ਲਿਆ ਹੈਗਾ, ਜਦੋਂ ਉਹ ਆਪਣੀ ਫਲਾਈਟ ਰਿਆਦ ਨੂੰ ਜਿਹੜਾ ਲੈਣ ਜਾ ਰਿਹਾ ਸੀ। ਜਿਹੜਾ ਇਹ ਪਰਸਨ ਜਿਸ ਨੂੰ ਅਰੈਸਟ ਕੀਤਾ ਗਿਆ ਆ ਇਹ ਰਹਿ ਚੁੱਕਾ ਰਾਇਲ ਗਾਰਡ ਹੈਗਾ ਸਾਊਦੀ ਅਰੇਬੀਆ ਦਾ, ਤੇ ਪੂਰੀ ਤਰ੍ਹਾਂ ਕਹਿੰਦੇ ਪਈ ਜਮਾਲ ਖਸ਼ੋਗੀ ਜਿਹੜਾ ਕਿ ਉਸ ਟਾਈਮ ਅਮਰੀਕਾ ਦਾ ਇੱਕ ਗ੍ਰੀਨ ਕਾਰਡ ਹੋਲਡਰ ਸੀ ਤੇ ਅਮਰੀਕਨ ਹੀ ਨਿਊਜ਼ਪੇਪਰ ਦਾ ਜਰਨਲਿਸਟ ਸੀ, ਤੇ ਉਸ ਨੂੰ ਇੰਸਤਾਬੁਲ ਜਿਹੜਾ ਕੌਂਸਲੇਟ ਹੈਗਾ ਆ ਉੱਥੇ ਜਿਹੜਾ ਮਾਰ ਦਿੱਤਾ ਸੀ। ਜੀ ਬਿਲਕੁਲ।
ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਜਿਹੜੀ ਆਪਾਂ ਕਰਦੇ ਜਾਈਏ, ਹਿਊਸਟਨ ਦੇ ਵਿੱਚ ਪੁਲਿਸ ਅਫਸਰਸ ਇਸ ਟਾਈਮ ਵਿਵਾਦ ਦੇ ਵਿੱਚ ਉੱਥੇ ਇਸ ਗੱਲੋਂ ਘਰੇ ਗਏ ਆ। ਇੱਕ ਵਹੀਕਲ ਪਰਸੂਇਟ ਕਹਿੰਦੇ ਚੱਲ ਰਿਹਾ ਸੀ, ਕਿਸੇ ਦਾ ਉਹ ਪਿੱਛਾ ਕਰ ਰਹੇ ਸੀਗੇ ਇੱਕ ਗੱਡੀ ਦਾ, ਜਿਸ ਦੌਰਾਨ ਉਹ ਕਰਦੇ ਕਰਦੇ ਉਹਨਾਂ ਦੀ ਗੱਡੀ, ਜਿਹੜੇ ਪੈਡੈਸਟਰੀਅਨ ਸੀਗੇ ਤੁਰੇ ਜਾ ਰਹੇ ਸੀ ਲੋਕ, ਉਹਨਾਂ ਨੂੰ ਹਿੱਟ ਕੀਤੀ ਤੇ ਉਸ ਦੇ ਨਾਲ ਇੱਕ ਪੈਡੈਸਟਰੀਅਨ ਦੀ ਜਿਹੜੀ ਆ ਉਹ ਮੌਤ ਵੀ ਹੋ ਗਈ। ਹਿਊਸਟਨ ਪੁਲਿਸ ਡਿਪਾਰਟਮੈਂਟ ਦਾ ਇਹ ਜਿਹੜਾ ਵਹੀਕਲ ਆ, ਉਸ ਦੇ ਦੁਆਰਾ ਇਸ ਜਿਹੜੇ ਬਾਈ ਸਟੈਂਡਰ ਸੀਗਾ ਸਾਈਡ ਵਾਕ ਦੇ ਉੱਤੇ, ਉਹਦੇ ਵਿੱਚ ਜਿਹੜੀ ਉਹ ਗੱਡੀ ਜਾ ਲੱਗੀ। ਉੱਥੋਂ ਦੇ ਜਿਹੜੇ ਚੀਫ ਨੇ ਲੈਰੀ ਸੈਟਰ ਵਾਈਟ, ਉਹਨਾਂ ਨੇ ਕਿਹਾ ਵੀ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਪਰਿਵਾਰ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਆ ਵੀ ਅਸੀਂ ਨਾਲ ਆ, ਤੇ ਕਹਿੰਦੇ ਵੀ ਜਿਹੜੇ 2 ਅਫਸਰ ਕਿਸੇ ਇੱਕ ਗੱਡੀ ਦਾ ਪਿੱਛਾ ਕਰ ਰਹੇ ਸੀਗੇ, ਉਹ ਵੀ ਡਿਸਟਰੌਟ ਨੇ, ਉਹਨਾਂ ਨੂੰ ਵੀ ਬਹੁਤ ਵੱਡਾ ਇੱਕ ਹਿਸਾਬ ਦੇ ਨਾਲ ਝਟਕਾ ਜਿਹੜਾ ਉਹ ਲੱਗਾ ਹੈਗਾ ਹੈ। ਹੈਰਿਸ ਕਾਊਂਟੀ ਦੇ ਜਿਹੜੇ ਫੋਰੈਂਸਿਕ ਸਾਇੰਸ ਦੇ ਇੰਸਟੀਚਿਊਟ ਆ, ਉਹਨਾਂ ਨੇ ਮਰਨ ਵਾਲੇ ਬੰਦੇ ਦੀ ਸ਼ਨਾਖਤ ਮਾਈਕਲ ਜੈਕਸਨ ਦੇ ਵਜੋਂ ਜਿਹੜੀ ਉਹ ਕੀਤੀ ਆ, ਤੇ ਮੁੱਖ ਕਾਰਨ ਮੌਤ ਦਾ ਮਲਟੀਪਲ ਬਲੰਟ ਫੋਰਸ ਇੰਜਰੀਜ਼ ਦੱਸਿਆ ਗਿਆ ਆ। ਜੀ। ਅਗਲੀ ਖਬਰ CNN ਦੇ ਸੰਬੰਧ ਦੇ ਵਿੱਚ ਆ। ਇੱਕ ਹੁਣ ਸਰੋਤਿਆਂ ਨੂੰ ਯਾਦ ਹੋਊਗਾ, ਕ੍ਰਿਸ ਕੋਮੋ ਨੂੰ CNN ਵੱਲੋਂ ਪਹਿਲਾਂ ਤਾਂ ਸਸਪੈਂਡ ਕੀਤਾ ਗਿਆ ਸੀ। ਬਾਅਦ ਦੇ ਵਿੱਚ ਜਦੋਂ ਹੋਰ ਇਨਫੋਰਮੇਸ਼ਨ ਆਈ ਤੇ ਹੁਣ ਉਸ ਨੂੰ ਫਾਇਰ ਕਰ ਦਿੱਤਾ ਗਿਆ ਪਰਮਾਨੈਂਟਲੀ। ਤੇ ਹੁਣ ਇੱਕ ਬੰਦੇ ਨੇ ਡੌਨ ਲੈਮਨ ਦੇ ਉੱਤੇ ਚਾਰਜਸ ਲਾਏ ਆ ਵੀ ਉਸ ਨੂੰ ਡੌਨ ਲੈਮਨ ਨੇ ਵੀ ਸੈਕਸ਼ੁਅਲੀ ਅਸੌਲਟ ਕੀਤਾ ਸੀ। ਕਹਿੰਦੇ ਵੀ ਜਿਹੜਾ CNN ਆ, ਫਾਈਨਲੀ ਉਸਨੇ ਕਿਸੇ ਨਾ ਕਿਸੇ ਦੇ ਉੱਤੇ ਜਿਹੜਾ ਆ ਐਕਸ਼ਨ ਲਿਆ ਆ ਵੀ ਉੱਥੇ ਬਹੁਤ ਇੱਦਾਂ ਦੇ ਜਿਹੜੇ ਗਲਤ ਕੰਮ ਹੁੰਦੇ ਹੈਗੇ ਆ। ਸੋ ਹੁਣ ਇਹ 2 ਕਾਫੀ ਜਿਹੜੇ ਪ੍ਰੋਮੀਨੈਂਟ ਹੋਸਟ ਹੈਗੇ ਆ, ਦੋਨੋਂ ਹੀ CNN ਦੇ, ਡੌਨ ਲੈਮਨ ਤੇ ਕ੍ਰਿਸ ਕੋਮੋ। ਕ੍ਰਿਸ ਕੋਮੋ ਹੁਣ ਇਹਦੀ ਤਾਂ ਛੁੱਟੀ ਹੋ ਗਈ ਆ, ਸੋ ਹੁਣ ਡੌਨ ਲੈਮਨ ਦੇ ਉੱਤੇ ਵੀ ਜਿਹੜੇ ਚਾਰਜਸ ਲੱਗੇ ਹੈਗੇ। ਜੀ। ਰਾਸ਼ਟਰਪਤੀ ਟਰੰਪ ਦੇ ਸਾਬਕਾ ਚੀਫ ਆਫ ਸਟਾਫ ਮਾਰਕ ਮੇਡੋਜ਼, ਉਹਨਾਂ ਦੇ ਬਾਬਤ ਅਪਡੇਟ ਇਹ ਆ ਰਹੀ ਆ। ਪਹਿਲਾਂ ਉਹਨਾਂ ਨੇ ਪਿਛਲੇ ਵੀਕ ਕਿਹਾ ਸੀਗਾ ਵੀ ਜਿਹੜੀ ਹਾਊਸ ਦੀ 6 ਜਨਵਰੀ ਵਾਲੀ ਸਿਲੈਕਟ ਕਮੇਟੀ ਹੈਗੀ ਆ, ਉਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਜਿਹੜੀ ਉਹ ਕਰਨਗੇ, ਉਹਨਾਂ ਦੇ ਸਾਹਮਣੇ ਪੇਸ਼ ਹੋਣਗੇ। ਪਰ ਅੱਜ ਉਹਨਾਂ ਨੇ ਇਸ ਦੇ ਬਾਬਤ ਯੂ ਟਰਨ ਲੈਂਦੇ ਹੋਏ ਆਖਿਆ ਆ ਵੀ ਉਹ ਹੁਣ 6 ਜਨਵਰੀ ਦੀ ਇਸ ਪ੍ਰੋਬ ਦੇ ਵਿੱਚ ਕਿਸੇ ਵੀ ਤਰੀਕੇ ਦਾ ਸਾਥ ਉਸ ਕਮੇਟੀ ਦਾ ਨਹੀਂ ਦੇਣਗੇ। ਇੱਕ ਇੰਟਰਵਿਊ ਜਿਹੜੀ ਆ ਵੱਖ-ਵੱਖ ਨਿਊਜ਼ ਨੈਟਵਰਕਸ ਦੇ ਉੱਤੇ ਜਿਹੜੀ ਉਹ ਆਈ, ਉਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਵੀ ਪਹਿਲਾਂ ਜ਼ਰੂਰ ਇਸ ਚੀਜ਼ ਨੂੰ ਆਖਿਆ ਗਿਆ ਸੀਗਾ, ਪਰ ਹੁਣ ਜਿਹੜਾ ਆ ਉਹ ਮੈਂ ਇਸ ਦੇ ਵਿੱਚ ਸਾਥ ਨਹੀਂ ਦਊਂਗਾ। ਕਹਿੰਦਾ ਵੀ ਨਾਟ ਵਿਦਆਊਟ ਈਵਨ ਏ ਕਰਟਸੀ ਕਾਲ। ਕਹਿੰਦੇ ਵੀ ਹੁਣ ਜਿਹੜੇ ਸਬਪੀਨਾਜ਼ ਵੀ ਇਸ਼ੂ ਹੋਣਗੇ, ਥਰਡ ਪਾਰਟੀ ਕੈਰੀਅਰ ਟਰਾਈਂਗ ਟੂ ਗੈਟ ਜਿਹੜੀ ਇਨਫੋਰਮੇਸ਼ਨ ਆ, ਉਹ ਸਾਰੀ ਚੀਜ਼ਾਂ ਦੇ ਵਿੱਚ ਇਸ ਕਮੇਟੀ ਦਾ ਹੁਣ ਉਹ ਸਾਥ ਨਹੀਂ ਦੇਣਗੇ। ਪਰ ਕਹਿੰਦੇ ਵੀ ਮੈਂ ਅਖੀਰ ਦੇ ਵਿੱਚ ਇਹ ਜ਼ਰੂਰ ਉਮੀਦ ਰੱਖਦਾ ਆ ਵੀ ਮੈਨੂੰ ਕੋਆਪਰੇਟ ਕਰਨਾ ਪਊਗਾ ਜਾਂ ਨਹੀਂ, ਪਰ ਕਹਿੰਦੇ ਵੀ ਉਹ ਮੇਰੀਆਂ ਕੁਛ ਮੰਗਾਂ ਨੂੰ ਮੰਨਣ ਦੇ ਲਈ ਉਹ ਨਹੀਂ ਮੰਨੇ, ਜਿਸ ਕਰਕੇ ਹੁਣ ਮੈਂ ਸਾਥ ਜਿਹੜਾ ਨਹੀਂ ਦਊਂਗਾ। ਕਹਿੰਦੇ ਵੀ ਦੇ ਫੇਲ ਟੂ ਮੀਟ ਅਸ ਹਾਫਵੇ, ਇਸ ਕਰਕੇ ਮੈਂ ਆਪਣੇ ਹੱਥ ਬਿਲਕੁਲ ਪਿੱਛੇ ਨੂੰ ਖਿੱਚ ਰਿਹਾ ਆ। ਜੀ। ਅਗਲੀ ਖਬਰ UAE ਤੋਂ ਆ ਰਹੀ ਹੈ, ਯੂਨਾਈਟਿਡ ਅਰਬ ਐਮਿਰੇਟਸ ਤੋਂ, ਜਿੱਥੇ ਕਿ ਉਹਨਾਂ ਨੇ ਆਪਣਾ ਜਿਹੜਾ ਹਫਤਾ ਆ ਉਹ 4.5 ਦਿਨਾਂ ਦਾ ਕਰ ਦਿੱਤਾ ਆ। ਸੋ ਫਰਾਈਡੇ ਦੀ ਅੱਧੀ ਛੁੱਟੀ ਹੋਊਗੀ ਤੇ ਸੈਚਰਡੇ ਸੰਡੇ ਦੀ ਛੁੱਟੀ ਹੋਊਗੀ। ਯੂਜ਼ਲੀ ਜਿਹੜੇ ਮੁਸਲਮਾਨ ਕੰਟਰੀਜ਼ ਆ, ਉਹਨਾਂ ਦੇ ਵਿੱਚ ਫਰਾਈਡੇ ਤੇ ਸੈਚਰਡੇ ਦੀ ਛੁੱਟੀ ਹੁੰਦੀ ਆ, ਪਰ UAE ਜਿਹੜੀ ਆ ਮੁਸਲਿਮ ਜਿਹੜੀ ਮਿਡਲ ਈਸਟ ਦੇ ਵਿੱਚ ਪਹਿਲਾ ਮੁਲਕ ਬਣਿਆ ਹੈਗਾ ਜਿਹੜਾ ਫਰਾਈਡੇ ਨੂੰ ਅੱਧੀ ਛੁੱਟੀ ਹੋਊਗੀ ਤੇ ਸੈਚਰਡੇ ਸੰਡੇ ਨੂੰ ਛੁੱਟੀ ਹੋਊਗੀ। ਇਹ ਸਾਰਾ ਕੁਝ ਜਨਵਰੀ 1 2022 ਤੋਂ ਸ਼ੁਰੂ ਹੋਊਗਾ। ਜੀ, ਉੱਥੇ ਫਿਰ ਜੁਮੇ ਦੀ ਨਮਾਜ਼ ਦੇ ਲਈ ਆਈ ਥਿੰਕ ਉਹ ਸ਼ਾਮ ਦੀ ਜਿਹੜੀ ਉੱਥੇ ਜ਼ਿਆਦਾ ਕਾਫੀ ਇਸ ਧਰਮ ਦੇ ਵਿੱਚ ਉਹ ਇੰਪੋਰਟੈਂਟ ਮੰਨੀ ਜਾਂਦੀ ਆ। ਸੋ ਉਹਦੇ ਲਈ ਮੈਨੂੰ ਲੱਗਦਾ ਇਹਨਾਂ ਨੇ ਨਾਲ ਦੇ ਨਾਲ ਰੱਖਿਆ ਹੈ। ਬਾਕੀ ਅੱਜ ਕੱਲ੍ਹ ਹਰਜੋਤ ਸਿੰਘ ਜੀ, ਇਹ ਵੀ ਕਾਫੀ ਚਰਚਾ ਜਿਹੜੀ ਉਹ ਚੱਲ ਰਹੀ ਆ 5 ਡੇ ਵਰਕ ਵੀਕ ਦੀ ਥਾਂ ਦੇ ਉੱਤੇ 4 ਡੇ ਵਰਕ ਵੀਕ। ਇਹ ਕਈ ਇੱਕ ਅੱਧੀ ਜਿਹੜੀ ਕੰਟਰੀ ਆ ਉਹਨਾਂ ਨੇ ਆਲਰੇਡੀ ਇਸ ਨੂੰ ਅਪਣਾਇਆ ਵੀ ਹੈਗਾ ਆ।
US ਦੇ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦਾ ਆંકੜਾ 50 ਮਿਲੀਅਨ ਦੇ ਪਾਰ ਕਹਿੰਦੇ ਆ ਵੀ ਉਹ ਜਾਣ ਵਾਲਾ ਹੈਗਾ ਆ। ਸੋ ਨਿਊਯਾਰਕ ਸਿਟੀ ਨੇ ਇੱਕ ਪਾਸੇ ਓਮੀਕਰੋਨ ਵੇਰੀਐਂਟ ਦੇ ਆਉਣ ਤੋਂ ਬਾਅਦ ਦੇ ਵਿੱਚ ਵੈਕਸੀਨ ਮੈਂਡੇਟ ਸਾਰੇ ਹੀ ਪ੍ਰਾਈਵੇਟ ਇੰਪਲੋਇਰਸ ਦੇ ਉੱਤੇ ਵੀ ਜਿਹੜਾ ਉਹ ਲਾ ਦਿੱਤਾ। ਫੈਡਰਲ ਹੈਲਥ ਅਥਾਰਟੀਜ਼ ਨੇ ਜਿਹੜਾ ਆ ਕਈ ਯੂਰਪੀਅਨ ਕੰਟਰੀਜ਼ ਦੇ ਵਿੱਚ ਟਰੈਵਲ ਕਰਨ ਤੋਂ ਇਨਕਾਰ ਜਿਹੜਾ ਆ ਉਹ ਕੀਤਾ ਹੈਗਾ, ਰੋਕਿਆ ਹੈਗਾ ਵੀ ਤੁਸੀਂ ਜਿਹੜਾ ਆ ਉਸ ਪਾਸੇ ਵੱਲ ਨੂੰ ਨਾ ਜਾਓ। ਉਧਰ ਇੱਕ ਇਲੀਨੋਇਸ ਦੇ ਲਾਅ ਮੇਕਰ ਉਹਨਾਂ ਨੇ ਇਹ ਪ੍ਰਸਤਾਵ ਰੱਖਿਆ ਆ ਵੀ ਜਿਹੜੇ ਅਨਵੈਕਸੀਨੇਟਿਡ ਲੋਕ ਨੇ ਉਹਨਾਂ ਦੀ ਜੇ ਉਹ ਕੋਵਿਡ ਦੇ ਕਰਕੇ ਬਿਮਾਰ ਸ਼ਿਮਾਰ ਹੁੰਦੇ ਨੇ, ਹਸਪਤਾਲ 'ਚ ਦਾਖਲ ਹੁੰਦੇ ਆ, ਤੇ ਉਹਨਾਂ ਦਾ ਜਿਹੜਾ ਖਰਚਾ ਹੁੰਦਾ ਆ ਉਹ ਉਹਨਾਂ ਦੇ ਸਿਰ ਹੀ ਜਿਹੜਾ ਉਹ ਪਾਇਆ ਜਾਵੇ, ਕਿਉਂਕਿ ਕਹਿੰਦੇ ਵੀ ਫ੍ਰੀ ਦੇ ਵਿੱਚ ਜਿਹੜੀਆਂ ਵੈਕਸੀਨਸ ਮੌਜੂਦ ਹੈਗੀਆਂ ਆ ਤੇ ਜਾਣਬੁੱਝ ਕੇ ਨਾ ਲਗਵਾਉਣ ਕਰਕੇ ਇਹ ਇਨਫੈਕਟ ਜਿਹੜਾ ਮੈਡੀਕਲ ਸਿਸਟਮ ਆ ਉਸ ਉੱਤੇ ਜਾਣਬੁੱਝ ਕੇ ਭਾਰ ਜਿਹੜਾ ਉਹ ਬਣ ਰਹੇ ਹੈਗੇ ਆ। ਸੋ ਇਹ ਹੁਣ ਇੱਕ ਨਵੀਂ ਜਿਹੜੀ ਗੱਲ ਆ ਉਹ ਸਾਹਮਣੇ ਆਈ ਹੈ। ਇਦਾਂ ਦੀ ਚਰਚਾ ਜਿਹੜੀ ਹਰਜੋਤ ਸਿੰਘ ਜੀ ਪਹਿਲਾਂ ਥੋੜੀ ਬਹੁਤੀ ਜਿਹੜੀ ਉਹ ਚੱਲਦੀ ਸੀ, ਹੁਣ ਜਿਹੜੇ ਇਲੀਨੋਇਸ ਦੀ ਇੱਕ ਜਿਹੜੇ ਲਾਅ ਮੇਕਰ ਆ ਉਹਨਾਂ ਨੇ ਇਹ ਪ੍ਰਸਤਾਵ ਜਿਹੜਾ ਆ ਉਹ ਮੋਰੇ ਰੱਖ ਦਿੱਤਾ ਹੈ। ਜੀ, ਕੋਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਬੇ ਏਰੀਏ ਦੇ ਬਿਜ਼ਨੈਸਿਸ ਕਾਫੀ ਫਿਕਰ ਦੇ ਵਿੱਚ ਆ ਵੀ ਜੇ ਓਮੀਕਰੋਨ ਵੇਰੀਐਂਟ ਆ ਜਾਂਦਾ ਆ ਤੇ ਕਿਸੇ ਟਾਈਮ ਵੀ ਸਾਡੇ ਬਿਜ਼ਨਸ ਦੁਬਾਰਾ ਕੀ ਬੰਦ ਹੋ ਸਕਦੇ ਆ। ਕਹਿੰਦੇ ਬੜੀ ਮੁਸ਼ਕਲ ਨਾਲ ਪਿਛਲੇ ਕੁਝ ਕੁ ਮਹੀਨਿਆਂ ਤੋਂ ਬਿਜ਼ਨੈਸਿਸ ਜਿਹੜੇ ਆ, ਛੋਟੇ ਸਮਾਲ ਬਿਜ਼ਨੈਸਿਸ ਆ, ਉਹਨਾਂ ਨੇ ਪਿਕਅਪ ਕਰਨਾ ਸ਼ੁਰੂ ਕੀਤਾ ਆ। ਤੇ ਕਹਿੰਦੇ ਵੀ 100% ਸ਼ੋਰ ਆ, NBC ਨੇ ਕਾਫੀ ਲੋਕਾਂ ਦੀ ਇੰਟਰਵਿਊ ਲਈ ਆ ਵੀ ਜੇ ਕੇਸਾਂ ਦੀ ਗਿਣਤੀ ਵੱਧ ਗਈ ਤੇ ਸਾਡੇ ਬਿਜ਼ਨੈਸਿਸ ਜੇ ਇਸ ਵਾਰੀ ਬੰਦ ਹੋਏ ਤੇ ਉਹ ਪਰਮਾਨੈਂਟ ਬੰਦ ਹੋ ਜਾਣਗੇ। ਕਹਿੰਦੇ ਵੀ 40% ਦੇ ਕਰੀਬ ਲੋਕ ਇਨਫੈਕਟ ਹੋਏ ਸੀ ਡੈਲਟਾ ਵੇਰੀਐਂਟ ਦੇ ਨਾਲ। ਤੇ ਜੇ ਇਹ ਨਵਾਂ ਵੇਰੀਐਂਟ ਖਤਰਨਾਕ ਬਣਦਾ ਹੈਗਾ ਆ ਤੇ ਇਹ ਇੱਕ ਵੱਡੀ ਪ੍ਰੋਬਲਮ ਸਮਾਲ ਬਿਜ਼ਨੈਸਿਸ ਨੂੰ ਹੋ ਸਕਦੀ ਹੈ। ਜੀ ਨਹੀਂ, ਤੇ ਸਮਾਂ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ, ਤੇ ਮਿਲਦੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਉਹ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰੇ ਨੇ ਸਭ ਨੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।